ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਹੈਲੋ ਹਾਏ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਧੀਰਜ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਨਜ਼ਰ TV 84 ਤੇ ਤੁਹਾਨੂੰ ਪਤਾ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਹਰ ਨਵੇਂ ਸੈਲੀਬ੍ਰਿਟੀ ਗੈਸਟ ਜਾਂ ਕਿਸੇ ਤੁਹਾਡੇ ਖਾਸ ਚਾਹਣ ਵਾਲੇ ਨੂੰ ਲੈ ਕੇ ਆਉਂਦੇ ਆ ਜਾਂ ਉਸ ਖਾਸ ਸ਼ਖਸ ਦੀ ਤੁਹਾਡੇ ਨਾਲ ਮੁਲਾਕਾਤ ਕਰਾਉਂਦੇ ਆ ਜਿਨੇ ਕਿ ਕੁਝ ਕੀਤਾ ਹੈ ਜਾਂ ਆਪਣੀ ਕੌਮ ਲਈ ਕੀਤਾ ਹੈ ਜਾਂ ਆਪਣੇ ਦੇਸ਼ ਲਈ ਕੀਤਾ ਹੈ। ਤੇ ਇਸੇ ਤਰ੍ਹਾਂ ਦਾ ਸ਼ਖਸ ਅੱਜ ਤੁਹਾਡੇ ਸਾਹਮਣੇ ਅਸੀਂ ਲੈ ਕੇ ਆ ਰਹੇ ਹਾਂ। ਪਰ ਉਹਦੇ ਤੋਂ ਪਹਿਲਾਂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕਿ 10 ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਿਸੇ ਵੈਦ ਹੁੰਦਾ ਸੀਗਾ ਤੇ ਇੱਕ ਵੈਦ ਨੇ 10 ਪਿੰਡਾਂ ਦੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਹੁੰਦਾ ਸੀਗਾ। ਪਰ ਅੱਜ ਕੀ ਹਾਲਾਤ ਨੇ ਪੰਜਾਬ ਦੇ ਜਾਂ ਇੰਡੀਆ ਦੇ ਕਿ ਹਰ ਪਿੰਡ ਦੇ ਵਿੱਚ 10 ਡਾਕਟਰ ਨੇ ਪਰ ਬਿਮਾਰੀ ਹਜੇ ਵੀ ਕਾਬੂ ਨਹੀਂ ਹੈ। ਉਹਦਾ ਕਾਰਨ ਹੈ ਕੁਦਰਤ ਨਾਲ ਛੇੜਛਾੜ। ਜਦੋਂ ਜਦੋਂ ਇਨਸਾਨ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤੇ ਉਹਦਾ ਨੁਕਸਾਨ ਉਹਨੂੰ ਭੁਗਤਣਾ ਪਿਆ। ਤੇ ਸਭ ਤੋਂ ਵੱਡੀ ਚੀਜ਼ ਹੈ ਕਿ ਅੱਜ ਅਸੀਂ ਜੋ ਖਾ ਰਹੇ ਹਾਂ, ਕਣਕ ਖਾ ਰਹੇ ਹਾਂ, ਦਾਲਾਂ ਖਾ ਰਹੇ ਹਾਂ, ਜਿਹੜੀ ਵੀ ਚੀਜ਼ ਅਸੀਂ ਖਾ ਰਹੇ ਹਾਂ ਉਹ ਕੈਮੀਕਲ ਨਾਲ ਤਿਆਰ ਕੀਤੀ ਜਾਂਦੀ ਹੈ। ਉਹਨੂੰ ਕੈਮੀਕਲ ਲੱਗਦਾ, ਉਹਨੂੰ ਖਾਦਾਂ ਪੈਂਦੀਆਂ ਨੇ ਤੇ ਉਹਦਾ ਨੁਕਸਾਨ ਇਨਸਾਨ ਨੂੰ ਹੁੰਦਾ ਜਾਂ ਸਾਹ ਲੈਣ ਵਾਲੀ ਕਿਸੇ ਵੀ ਚੀਜ਼ ਜੀਵ ਨੂੰ ਹੁੰਦਾ। ਤੇ ਇਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਸਰਦਾਰ ਕੰਵਰਜੀਤ ਸਿੰਘ ਹੋਣਾ ਨਾਲ। ਸਤਿ ਸ਼੍ਰੀ ਅਕਾਲ ਜੀ। ਵਾਹਿ ਖਾਲਸਾ ਵਾਹਿ ਫਤਿਹ। ਅੱਛਾ, ਬੇਨਤੀ ਇਹ ਵੀ ਕਿ ਅੱਜ ਦੀ ਜਿਹੜੀ ਹਾਲਾਤ ਨੇ ਪੰਜਾਬ ਦੇ ਜੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ। ਜੀ ਰੀਜ਼ਨ ਇਹ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਬੰਜਰ ਹੁੰਦੀ ਜਾ ਰਹੀ ਆ ਡੇ ਬਾਈ ਡੇ। ਜੀ ਉਹਦਾ ਰੀਜ਼ਨ ਹੈ ਕਿ ਅਸੀਂ ਕੈਮੀਕਲ ਇੰਨਾ ਜ਼ਿਆਦਾ ਯੂਜ਼ ਕਰ ਰਹੇ ਹਾਂ, DAP ਯੂਰੀਆ ਜਿਹੜਾ ਹੈਗਾ ਜੀ ਓਵਰ ਅਸੀਂ ਪਾਉਣ ਦੇ ਨਾਲ ਸਾਡਾ ਜਿਹੜਾ ਹੈਗਾ ਜ਼ਮੀਨ 40 ਸਾਲ ਤੋਂ ਕੈਮੀਕਲ ਪੈ ਰਿਹਾ, ਜੀ ਜਿਹਦੇ ਰਿਜ਼ਲਟ ਇਹ ਨੇ ਕਿ ਅੱਜ DAP ਜ਼ਿਆਦਾ ਪੈਣ ਦੇ ਨਾਲ ਕਰਸਟ ਵੱਜ ਗਈ ਹੈ ਹੇਠਾਂ। ਜੀ ਤੇ ਸੈਕੰਡ ਇੱਕ ਬਹੁਤ ਵੱਡਾ ਨੁਕਸਾਨ ਰੋਟਾਵੇਟਰ ਵੱਲੋਂ ਵੀ ਹੋਇਆ ਕਿ ਜਿਨ੍ਹਾਂ ਨੇ ਕਿ ਜ਼ਮੀਨ ਦੇ ਹੇਠਾਂ ਤਹਿ ਲਾਤੀ। ਜੀ ਤਾਂ ਹੁਣ ਫਸਲ ਜਿਹੜੀ ਹੈਗੀ ਆ, ਜ਼ਿਮੀਂਦਾਰ ਚਾਹੁੰਦਾ ਕਿ ਮੇਰੀ ਫਸਲ ਜਿਹੜੀ ਹੈਗੀ ਆ ਉਹ ਜ਼ਿਆਦਾ ਮੇਰਾ ਅਨਾਜ ਨਿਕਲੇ, ਪੈਦਾਵਾਰ ਜ਼ਿਆਦਾ ਹੋਵੇ, ਪਰ ਪੈਦਾਵਾਰ ਜਿਹੜੀ ਹੈਗੀ ਇਸ ਕਰਕੇ ਨਹੀਂ ਹੋ ਰਹੀ ਕਿ ਜ਼ਮੀਨ ਜਿਹੜੀ ਹੈਗੀ ਆ ਹਾਰਡ ਹੋ ਗਈ ਹੈ। ਤਾਂ ਉਹਦੀਆਂ ਜਿਹੜੀਆਂ ਫਸਲ ਦੀਆਂ ਰੂਟ ਜਿਹੜੀਆਂ ਹੈਗੀਆਂ ਨੇ ਉਹ ਜ਼ਿਆਦਾ ਗਹਿਰਾਈ ਤੱਕ ਨਹੀਂ ਜਾਂਦੀਆਂ। ਜੀ ਤਾਂ ਨਾਲ ਦੀ ਨਾਲ ਜਿਹੜਾ ਹੈਗਾ ਕਿ ਪਾਣੀ ਵੀ ਦਿਨੋਂ ਦਿਨ ਥੱਲੇ ਜਾ ਰਿਹਾ। ਜੀ ਤਾਂ ਰੀਜ਼ਨ ਇਹ ਆ ਕਿ ਜ਼ਮੀਨ ਹਾਰਡ ਹੋਣ ਕਰਕੇ ਜਿਹੜਾ ਬਾਰਿਸ਼ਾਂ ਦਾ ਪਾਣੀ ਹੈਗਾ ਵਾ ਉਹ ਵੀ ਥੱਲੇ ਨਹੀਂ ਜਾ ਰਿਹਾ ਕਿਉਂਕਿ ਹੇਠਾਂ ਜਿਹੜਾ ਹੈਗਾ ਕਰਸਟ ਬਣ ਗਈ ਹੈਗੀ, ਹਾਰਡਨੈਸ ਜ਼ਿਆਦਾ ਆ ਗਈ ਹੈਗੀ। ਪਰ ਉਹਦੇ ਲਈ ਬੇਸਿਕਲੀ ਸਾਨੂੰ ਚਾਹੀਦਾ ਕੀ ਹੈਗਾ, ਅਸੀਂ ਆਰਗੈਨਿਕ ਖੇਤੀ ਜਿਹੜੀ ਹੈਗੀ ਆ ਜਿਹਦੇ ਵਿੱਚ ਸਾਨੂੰ ਜਿਹੜਾ ਹੈਗਾ ਬਹੁਤ ਵਧੀਆ ਮਤਲਬ ਵੀ ਇਹਦੇ ਵਿੱਚ ਰਿਜ਼ਲਟ ਵੀ ਬਹੁਤ ਵਧੀਆ ਨੇ ਤੇ ਸਾਨੂੰ ਕੈਮੀਕਲਾਂ ਨੂੰ ਛੱਡਣਾ ਚਾਹੀਦਾ। ਕੈਮੀਕਲਾਂ ਦੇ ਕਰਕੇ ਹੀ ਸਾਰੀਆਂ ਪ੍ਰੋਬਲਮਾਂ, ਜਿੰਨੇ ਹਸਪੀਟਲ ਖੁੱਲ੍ਹ ਰਹੇ ਨੇ, ਜਿੰਨੀ ਬਿਮਾਰੀ ਆ ਰਹੀ ਆ ਔਰ ਜਿੰਨਾ ਮਤਲਬ ਵੀ ਕੈਮੀਕਲ ਅਸੀਂ ਯੂਜ਼ ਕਰ ਰਹੇ ਹਾਂ ਤਾਂ ਉਹਦੇ ਨਾਲ ਮਤਲਬ ਵੀ ਨੁਕਸਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਰਿਹਾ ਔਰ ਇਨਸਾਨੀ ਤੌਰ ਤੇ ਵੀ ਜਿਹੜਾ ਇਨਸਾਨਾਂ ਦਾ ਨੁਕਸਾਨ ਹੋ ਰਿਹਾ ਔਰ ਨਾਲ ਹੀ ਜਾਨਵਰਾਂ ਦਾ ਨੁਕਸਾਨ ਹੋ ਰਿਹਾ। ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੀਆਂ ਕੀਟਨਾਸ਼ਕ ਦਵਾਈਆਂ ਜਾਂ ਖਾਦਾਂ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ। ਹਾਂਜੀ, ਉਹ ਬੇਸਿਕਲੀ ਕੀ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਮੈਕਸਿਮਮ ਜਿਹੜੇ ਹੈਗੇ ਕੀਟਨਾਸ਼ਕ ਨੇ ਜਿਹੜੇ ਵਰਲਡ 'ਚ ਬੈਨ ਨੇ ਉਹ ਪੰਜਾਬ 'ਚ ਚੱਲ ਰਹੇ ਆ ਅੱਜ ਦੀ ਤਰੀਕ ਦੇ ਵਿੱਚ। ਹਾਂਜੀ, ਖੁੱਲ੍ਹੇਆਮ ਚੱਲ ਰਹੇ ਨੇ ਤੇ ਕੋਈ ਬੰਦਿਸ਼ ਨਹੀਂ ਹੈ। ਹੁਣ ਆਪਾਂ ਸਿੱਕਮ ਦੀ ਜੇ ਗੱਲ ਕਰੀਏ, ਸਿੱਕਮ ਦੇ ਅੰਦਰ ਜਿਹੜਾ ਹੈਗਾ ਜਿਹੜੇ ਮੈਨੂੰ ਪਤਾ ਲੱਗਿਆ ਕਿ ਪੈਸਟੀਸਾਈਡ ਜਿਹੜੇ ਹੈਗੇ ਉੱਥੇ ਬੈਨ ਨੇ, ਉੱਥੇ ਮੈਕਸਿਮਮ ਆਰਗੈਨਿਕ ਖੇਤੀ ਹੋ ਰਹੀ ਆ, ਵਾਤਾਵਰਨ ਬਹੁਤ ਵਧੀਆ ਵਾ। ਤੇ ਪੰਜਾਬ ਦਾ ਜਿਹੜਾ ਹੈਗਾ ਵਾ ਉਹਦੇ ਵਿੱਚ ਕੋਈ ਮਤਲਬ ਪੈਸਟੀਸਾਈਡ ਖੁੱਲ੍ਹੇਆਮ ਵਿਕ ਰਿਹਾ। ਤਾਂ ਇਹਦਾ ਮਤਲਬ ਜਿਹੜਾ ਹੈਗਾ ਰਿਜ਼ਲਟ ਤੁਹਾਨੂੰ ਪਿੱਛੇ ਜੇ ਪਤਾ ਹੀ ਲੱਗਿਆ ਹੋਣਾ ਕਿ ਬਠਿੰਡਾ ਸਾਈਡ ਜਿੰਨੇ ਵੀ ਪ੍ਰੋਬਲਮ ਆਈ, ਚਿੱਟੀ ਮੱਖੀ ਦਾ ਵੀ ਜੋ ਵੀ ਹੋਇਆ ਔਰ ਪੈਸਟੀਸਾਈਡ ਡੁਪਲੀਕੇਟ ਵੀ ਮਤਲਬ ਯੂਜ਼ ਹੋਏ, ਤਾਂ ਉਹ ਤਾਂ ਇੱਕ ਡਿਫਰੈਂਟ ਗੱਲ ਹੈਗੀ ਹੈ। ਜਿੱਥੇ ਉਹ ਮੇਨ ਟਾਈਮ ਉੱਥੇ ਕੁਝ ਜਗ੍ਹਾ ਦੇ ਉੱਪਰ ਜੇ ਕਿਤੇ ਆਰਗੈਨਿਕ ਖੇਤੀ ਹੋ ਰਹੀ ਆ ਤਾਂ ਉੱਥੇ ਕੋਈ ਕੀੜਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਜਿੱਦਾਂ ਤੁਸੀਂ ਦੱਸਿਆ ਕਿ ਕੀਟਨਾਸ਼ਕ ਆਪਾਂ ਜਿਹੜੇ ਬੈਨ ਹੈਗੇ ਨੇ ਬਾਹਰਲੇ ਕੰਟਰੀਆਂ ਦੇ ਵਿੱਚ ਜਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਕੁਝ ਤੁਸੀਂ ਦੱਸਿਆ, ਉਹ ਪੰਜਾਬ ਦੇ ਵਿੱਚ ਜਿੱਦਾਂ ਯੂਜ਼ ਕਰਦੇ ਨੇ, ਕਿਸਾਨ ਯੂਜ਼ ਕਰ ਰਹੇ ਨੇ, ਤੇ ਉਹਦੇ ਤੇ ਸਰਕਾਰ ਵੱਲੋਂ ਜਾਂ ਕੁਝ ਅਦਾਰੇ ਕੋਈ ਇਦਾਂ ਦੇ ਨਹੀਂ ਹੈਗੇ ਜਿਹੜੇ ਉਹਨਾਂ ਨੂੰ ਗਾਈਡ ਕਰ ਸਕਣ ਕਿਸਾਨਾਂ ਨੂੰ? ਹਾਂਜੀ, ਬੇਸਿਕਲੀ ਕੀ ਹੈ ਕਿ ਜਿਹੜਾ ਪੈਸਟੀਸਾਈਡ ਜਿਹੜਾ ਹੈਗਾ ਵਾ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ। ਰੀਜ਼ਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਵੇਂ ਹੁਣ ਬਰਸੀਨ ਦੇ ਉੱਪਰ ਜਿਵੇਂ ਕੋਈ ਸੁੰਡੀ ਆ ਜਾਂਦੀ ਆ ਜਾਂ ਕੋਈ ਤਰ੍ਹਾਂ ਚਟਾਲੇ ਦੇ ਉੱਪਰ ਜਿਹੜਾ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹਦੇ ਤੇ ਵੀ ਜਿਹੜੇ ਹੈਗੇ ਪੈਸਟੀਸਾਈਡ ਮਾਰੇ ਜਾਂਦੇ ਨੇ। ਵੈਸੇ ਉਹੀ ਫਿਰ ਪਸ਼ੂ ਖਾਂਦੇ ਨੇ, ਪਸ਼ੂਆਂ ਨੂੰ ਵੀ ਸ਼ੂਗਰ ਹੋ ਚੁੱਕੀ ਆ, ਪਸ਼ੂਆਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ, ਪਸ਼ੂਆਂ ਨੂੰ ਵੀ ਕੈਂਸਰ ਹੋ ਰਿਹਾ। ਤੇ ਜਿਨ੍ਹਾਂ ਦਾ ਅਸੀਂ ਦੁੱਧ ਆਪਣੇ ਬੱਚਿਆਂ ਨੂੰ ਪਿਲਾਉਣਾ ਵਾ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਲਾਵਾਂਗੇ
ਤਾਂ ਉਹ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ। ਮੈਂ ਤੁਹਾਨੂੰ ਇਹ ਵੱਡੀ ਗੱਲ ਤੁਹਾਨੂੰ ਇੱਕ ਹੋਰ ਵੀ ਦੱਸਣੀ ਚਾਹੁੰਦਾ ਵਾ, ਜਿਹੜੀਆਂ ਸਪਰੇਆਂ ਅਸੀਂ ਘਰ ਕਰਕੇ ਆਉਂਦੇ ਆ ਖੇਤਾਂ ਦੇ ਵਿੱਚ, ਤਾਂ ਉਹੀ ਸਪਰੇਆਂ ਜਿਹੜਾ ਹੈਗਾ ਉਹੀ ਹਵਾ ਜਿਹੜੀ ਹੈਗੀ ਹੈ ਘਰ ਦੇ ਅੰਦਰ ਤੁਹਾਡੇ ਆ ਰਹੀ ਆ, ਉਹੀ ਹਵਾ ਜਿਹੜੀ ਹੈਗੀ ਆ ਪਸ਼ੂ ਮਤਲਬ ਵੀ ਉਹੀ ਮਤਲਬ ਵੀ ਆਕਸੀਜਨ ਨੂੰ ਲੈ ਰਹੇ ਨੇ ਜਾਂ ਉਹਨਾਂ 'ਚ ਪੈਸਟੀਸਾਈਡ ਜੋ ਵੀ ਆ ਰਿਹਾ, ਤਾਂ ਘਰਾਂ ਦੇ ਅੰਦਰ ਵੀ ਉਹੀ ਆ ਰਿਹਾ। ਸੁੱਤੇ ਪਏ ਲੋਕ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਹੈਗੇ ਨੇ, ਤਾਂ ਉਹ ਜਿਹੜੇ ਪੈਸਟੀਸਾਈਡ ਜਿਹੜਾ ਖੇਤਾਂ 'ਚ ਹੋਇਆ ਉਹੀ ਹਵਾ ਅੰਦਰ ਆ ਰਹੀ ਆ, ਉਸੇ ਕਰਕੇ ਬਹੁਤ ਜ਼ਿਆਦਾ ਬਿਮਾਰ ਨੇ। ਮੇਰੇ ਖਿਆਲ ਮੁਤਾਬਕ 85% ਜਿਹੜੇ ਲੋਕ ਬਿਮਾਰ ਨੇ ਹਸਪੀਟਲਾਂ 'ਚ ਪਏ ਨੇ ਉਹ ਤਕਰੀਬਨ ਉਹ ਪੇਂਡੂ ਤਬਕਾ ਹੀ ਆ ਸਾਡਾ ਪੰਜਾਬ ਤੁਹਾਡਾ ਦਾ। ਕਹਿਣ ਦਾ ਮਤਲਬ ਕਿ ਜਿਹੜੇ ਆਪਾਂ ਜਿਹੜੇ ਆਪਣੇ ਪਸ਼ੂ ਨੇ ਜਾਂ ਆਪਣੇ ਜਿਹੜੇ ਵੀ ਤੁਸੀਂ ਡੰਗਰ ਦੱਸਿਆ ਨੇ, ਉਹਨਾਂ ਨੂੰ ਜਿੱਦਾਂ ਆਪਾਂ ਕੋਈ ਵੀ ਪੱਠੇ ਜਾਂ ਚਾਰਾ ਪਾਉਂਦੇ ਆ ਉਹਨਾਂ ਤੇ ਸਪਰੇਅ ਹੋਈ ਹੁੰਦੀ ਹੈ ਜਾਂ ਕੋਈ ਵੀ ਚੀਜ਼ ਆ, ਉਹ ਕੁਝ ਵੀ ਆਪਾਂ ਬਾਹਰ ਕਿਸੇ ਨੂੰ ਜਾਂ ਪਿੰਡਾਂ ਵਾਲੇ ਚਾਰਨ ਵੀ ਜਾਂਦੇ ਨੇ ਤੇ ਉਹ ਪੈਲੀਆਂ ਦੇ ਵਿੱਚ ਜਿਹੜੀ ਸਪਰੇਅ ਆ ਉਹਦਾ ਉਹਨਾਂ ਦੇ ਉੱਤੇ ਸਾਈਡ ਇਫੈਕਟ ਹੁੰਦਾ ਤੇ ਉਹਦਾ ਜਿਹੜਾ ਦੁੱਧ ਪੀਣ ਦੇ ਨਾਲ ਜਾਂ ਉਹ ਦੁੱਧ ਵੀ ਨੁਕਸਾਨਦੇਹ ਆ ਉਹਨਾਂ ਦਾ, ਔਰ ਦੁੱਧ ਦੇ ਵਿੱਚ ਵੀ ਜਿਹੜਾ ਹੈਗਾ ਵੀ ਉਹ ਪੈਸਟੀਸਾਈਡ ਆ ਰਹੇ ਨੇ ਜੀ। ਤੇ ਇਹ ਮਤਲਬ ਸਾਡੀ ਜਨਰੇਸ਼ਨ ਦਾ ਜਿਹੜਾ ਹੈਗਾ ਬਹੁਤ ਵੱਡਾ ਮਤਲਬ ਵੀ ਕਹਿੰਦੇ ਨੁਕਸਾਨ ਹੋ ਰਿਹਾ। ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਆ ਉਹ 'ਚ ਤਕਰੀਬਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਬੇਸਿਕਲੀ ਕੀ ਹੈ ਕਿ 70% ਜਿਹੜੀ ਹੈਗੀ ਆ, ਪਿੱਛੇ ਪੇਪਰਾਂ 'ਚ ਵੀ ਆਇਆ ਸੀਗਾ ਕਿ 70% ਪੰਜਾਬੀਆਂ ਦਾ ਜਿਹੜਾ ਹੈਗਾ DNA ਖਤਮ ਹੋ ਚੁੱਕਿਆ। ਇਹ ਇਸ ਮਤਲਬ ਵੀ ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਪੈਸਟੀਸਾਈਡ ਦਾ ਬਹੁਤ ਵੱਡਾ ਰੋਲ ਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫਸਲ ਜਿਹੜੀ ਹੈਗੀ ਆ ਪੈਸਟੀਸਾਈਡ ਆਪਾਂ ਜਿਹੜੇ ਹੈਗੇ ਯੂਜ਼ ਜਿਹੜੇ ਸਟਾਰਟ ਕਰਾਏ ਆ ਇਹ ਸਾਰੇ ਸਨ ਜਦੋਂ 70 ਦੇ ਕਰੀਬ ਤਕਰੀਬਨ ਹਰੀ ਕ੍ਰਾਂਤੀ ਜਦੋਂ ਆਈ ਆ, ਹਰੀ ਕ੍ਰਾਂਤੀ ਦੇ ਵਿੱਚ ਇਹ ਕੈਮੀਕਲ ਜਿਹੜੇ ਹੈਗੇ ਆ ਲੋਕਾਂ ਨੂੰ ਸਟਾਰਟ ਕਰਾਏ ਗਏ ਆ, ਤਾਂ ਉੱਥੋਂ ਹੀ ਇਹ ਸਿਸਟਮ ਸਾਰਾ ਵਿਗੜਨਾ ਸ਼ੁਰੂ ਹੋਇਆ ਵਾ। ਤਾਂ ਨਾਲ ਦੀ ਨਾਲ ਜਿਹੜਾ ਹੈਗਾ ਮਤਲਬ ਵੀ ਆਪਾਂ ਜੇ ਪੰਜਾਬ ਦੇ ਹਾਲਾਤ ਦੇਖੀਏ ਤਾਂ DAP ਇੰਨਾ ਜ਼ਿਆਦਾ ਪੈ ਗਿਆ ਜਿਹਦੇ ਕਰਕੇ ਕਰਸਟ ਵੱਧ ਗਈ, ਤਾਂ ਜਿਹਦੇ ਕਰਕੇ ਪਾਣੀ ਦਾ ਵੀ ਜਿਹੜਾ ਸਾਡਾ ਨੁਕਸਾਨ ਹੋਇਆ। ਤੇ ਸਾਨੂੰ ਫਸਲਾਂ ਵੀ ਚੇਂਜ ਕਰਨੀਆਂ ਚਾਹੀਦੀਆਂ ਨੇ। ਫਸਲਾਂ ਅਸੀਂ ਜਿਹੜਾ ਹੈਗਾ ਰੁਝਾਨ ਜ਼ਿਆਦਾ ਝੋਨੇ ਕੰਨੀ ਨੂੰ ਹੋ ਰਿਹਾ, ਜਿਹਦੇ ਕਰਕੇ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਤਾਂ ਜਿਹੜਾ ਬਾਰਿਸ਼ ਦਾ ਪਾਣੀ ਹੈਗਾ ਉਹ ਥੱਲੇ ਨਹੀਂ ਜਾ ਰਿਹਾ, ਤਾਂ ਉਹ ਪਾਣੀ ਜਿਹੜਾ ਹੈਗਾ ਮਤਲਬ ਵੀ ਉਹ ਸਾਡਾ ਮਤਲਬ ਜਿਹੜਾ ਜ਼ਮੀਨ 'ਚ ਜਾਣਾ ਚਾਹੀਦਾ ਹਾਰਡਨੈਸ ਹੋਣ ਕਰਕੇ ਨਹੀਂ ਜਾ ਰਿਹਾ। ਤੁਹਾਡਾ ਕਹਿਣ ਦਾ ਮਤਲਬ ਕਿ ਅਵੇਅਰਨੈਸ ਘੱਟ ਹੈ, ਅਵੇਅਰਨੈਸ ਘੱਟ ਹੋਣ ਦੇ ਪੰਜਾਬ ਗਵਰਨਮੈਂਟ ਦਾ ਕੋਈ ਧਿਆਨ ਹੀ ਹੈ ਨਹੀਂ ਇਸ ਗੱਲ ਪਾਸੇ ਕਿ ਅਸੀਂ ਮਤਲਬ ਜ਼ਿਮੀਂਦਾਰ ਨੂੰ ਕਿਵੇਂ ਬਚਾਉਣਾ ਔਰ ਅਸੀਂ ਕਿਵੇਂ ਮਤਲਬ ਵੀ ਇਹਨਾਂ ਨੂੰ ਇਸ ਚੀਜ਼ 'ਚੋਂ ਬਾਹਰ ਕੱਢਣਾ। ਔਰ ਪਿੰਡਾਂ ਦੇ ਵਿੱਚ ਕੈਂਸਰ ਜਿਹੜੀ ਹੈਗੀ ਆਮ ਗੱਲ ਹੋ ਗਈ ਹੈਗੀ ਹੈ, ਤੇ ਨਾ ਹੀ ਇਹਨਾਂ ਨੂੰ ਕੋਈ ਜਾਣਕਾਰੀ ਹੈਗੀ ਪਿੰਡ ਦੇ ਲੋਕਾਂ ਨੂੰ ਕਿ ਪੈਸਟੀਸਾਈਡ ਜੇ ਯੂਜ਼ ਕਰਦੇ ਨੇ ਵੀ ਉਹ ਕਿਵੇਂ ਯੂਜ਼ ਕਰਨਾ ਚਾਹੀਦਾ। ਬੇਸਿਕਲੀ ਇਹ ਯੂਜ਼ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ। ਜੇ ਤੁਸੀਂ ਆਰਗੈਨਿਕ ਖੇਤੀ ਕਰੋ ਤਾਂ ਇਹ ਕੀੜੇ ਵਗੈਰਾ ਜਿਹੜੇ ਹੈਗੇ ਆ ਇਹ ਮਤਲਬ ਵੀ ਮੈਂ ਉਸੇ ਸਵਾਲ ਵੱਲ ਵੀ ਆ ਰਿਹਾ ਕਿ ਜਿੱਦਾਂ ਤੁਸੀਂ ਦੱਸਿਆ ਕਿ ਅਵੇਅਰਨੈਸ ਘੱਟ ਹੈ ਤੇ ਪੰਜਾਬ ਗਵਰਨਮੈਂਟ ਵੱਲੋਂ ਵੀ ਉਹ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਕਿਸਾਨ ਕਿੱਦਾਂ ਮਰ ਰਹੇ ਨੇ ਜਾਂ ਉਹ ਕੀ ਖਾ ਰਹੇ ਨੇ ਜਾਂ ਉਹ ਖਤਰਨਾਕ ਚੀਜ਼ਾਂ ਖਾ ਰਹੇ ਨੇ। ਜੋ ਤੁਸੀਂ ਦੱਸਿਆ ਕਿ ਜਿੱਦਾਂ ਕੀਟਨਾਸ਼ਕ ਨੇ ਜਾਂ ਖਾਦ ਪੈਂਦੀ ਆ ਤੇ ਉਹਨਾਂ ਦੇ ਬੱਚੇ ਵੀ ਖਾ ਰਹੇ ਨੇ, ਉਹਨਾਂ ਦੇ ਪਸ਼ੂ ਵੀ ਖਾ ਰਹੇ ਨੇ। ਤੇ ਜਿਹੜੀ ਆਰਗੈਨਿਕ ਖੇਤੀ ਬਾਰੇ ਤੁਸੀਂ ਸਪੈਸ਼ਲ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਕਿ ਉਹ ਜਿਹੜੇ ਵੀ ਕਿਸਾਨ ਜਾਂ ਕੋਈ ਦੇਖ ਰਹੇ ਹੋਣ, ਉਹਨਾਂ ਦੇ ਰਿਸ਼ਤੇਦਾਰ ਦੇਖ ਰਹੇ ਹੋਣ, ਤਾਂ ਜੋ ਉਹਨਾਂ ਨੂੰ ਦੱਸ ਸਕਣ ਉਹਦਾ ਕਿੱਦਾਂ ਫਾਇਦਾ ਤੇ ਆਪਾਂ ਕਿੱਦਾਂ ਕਰ ਸਕਦੇ ਉਹਨੂੰ। ਬੇਸਿਕਲੀ ਕੀ ਹੈ ਕਿ ਜ਼ਿਮੀਂਦਾਰ ਨੂੰ ਜਿਹੜਾ ਹੈਗਾ ਜਿੰਨਾ ਵੀ ਪਸ਼ੂਆਂ ਦਾ ਜਿਹੜਾ ਹੈਗਾ ਗੋਬਰ ਜੋ ਵੀ ਹੈਗਾ ਵਾ ਤਾਂ ਉਹ ਟੋਆ ਪੱਟ ਕੇ ਉਹਦੇ ਵਿੱਚ ਸਾਲ ਡੇਢ ਸਾਲ ਬਾਅਦ ਪੂਰਾ ਗਲ ਜਵੇ ਫੇਰ ਪਾਉਣਾ ਚਾਹੀਦਾ। ਉਹ ਤਾਜ਼ਾ ਹੀ ਜਿਹੜਾ ਹੈਗਾ ਕਿ ਉਹ ਉਵੇਂ ਚੱਕ ਕੇ ਪਾ ਦਿੰਦੇ ਨੇ, ਢੇਰੀਆਂ ਬਾਹਰ ਹੀ ਲਾਈਆਂ ਹੋਈਆਂ ਨੇ, ਤਾਂ ਉਹ ਫਿਰ ਜਿਹੜਾ ਹੈਗਾ ਫਸਲ ਨੂੰ ਜਿਹੜਾ ਹੈਗਾ ਫੰਗਸ ਲਾ ਦਿੰਦਾ ਔਰ ਬਿਮਾਰੀ ਜਿਹੜੀ ਪੈਦਾ ਹੁੰਦੀ ਹੈ ਉਹਦੇ ਨਾਲ। ਕਿਉਂਕਿ ਜਿਹੜਾ ਅੱਜ ਦਾ ਅਸੀਂ ਜਿਹੜਾ ਹੁਣ ਫਸਲ ਬੀਜ ਰਹੇ ਹਾਂ ਤਾਂ ਜਿਹੜਾ ਅਸੀਂ ਹੁਣ ਪਾ ਰਹੇ ਹਾਂ ਰਿਓ, ਉਹਨੇ 6 ਮਹੀਨੇ ਬਾਅਦ ਜਾ ਕੇ ਕੰਮ ਕਰਨਾ, ਉਹ ਅਗਲੀ ਫਸਲ ਤੇ ਜਾ ਕੇ ਕੰਮ ਕਰਨਾ। ਤੇ ਇਹ ਬੇਸਿਕਲੀ ਜਿਹੜਾ ਹੈਗਾ ਸਾਨੂੰ ਇਹਨਾਂ ਬਾਰੇ ਵੀ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਕਿ ਇਹਦੇ ਬਾਰੇ ਪੂਰੀ ਡਿਟੇਲ 'ਚ ਦੱਸਣ ਵੀ ਜਿਹੜਾ ਹੈਗਾ ਐਗਰੀਕਲਚਰ ਯੂਨੀਵਰਸਿਟੀ ਦਾ ਜੋ ਬੇਸਿਕਲੀ ਡਿਊਟੀ ਬਣਦੀ ਆ ਵੀ ਉਹ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਆਰਗੈਨਿਕ ਖੇਤੀ ਕਿਵੇਂ ਕਰਾਉਣੀ ਚਾਹੀਦੀ ਆ। ਇੱਧਰ ਨੂੰ ਰੁਝਾਨ ਦੇਣਾ ਚਾਹੀਦਾ, ਬਲਕਿ ਇੱਧਰ ਨੂੰ ਰੁਝਾਨ ਹੈ ਹੀ ਨਹੀਂ ਹੈ। ਬਹੁਤ ਵਧੀਆ ਤੁਸੀਂ ਗੱਲ ਦੱਸੀ ਆ। ਜ਼ਿਆਦਾਤਰ ਕਿਸਾਨ ਇਦਾਂ ਹੀ ਕਰਦੇ ਨੇ ਕਿ ਜਿੱਦਾਂ ਹੀ ਉਹਨਾਂ ਨੇ ਤਾਜ਼ਾ ਹੀ ਪਾ ਦਿੰਦੇ ਨੇ, ਗੋਹਾ ਚੱਕ ਕੇ ਤਾਜ਼ਾ ਉਹਨਾਂ ਨੇ ਆਪਣੇ ਪੈਲੀਆਂ ਦੇ ਵਿੱਚ ਖਿਲਾਰ ਦਿੰਦੇ ਨੇ ਜਾਂ ਰੂੜੀ ਚੱਕ ਕੇ ਖਿਲਾਰ ਦਿੰਦੇ ਨੇ। ਆ ਤੁਸੀਂ ਬਹੁਤ ਵਧੀਆ ਗਾਈਡ ਕਰ ਰਹੇ ਹੋ ਕਿ ਉਹਨੂੰ ਦੱਬ ਕੇ ਫਿਰ ਉਸ ਤੋਂ ਬਾਅਦ ਫਿਰ ਉਹ ਅਸਲ ਖਾਦ ਜਿਹੜੀ ਆਰਗੈਨਿਕ ਖਾਦ ਜਿਹੜੀ ਬਣਦੀ ਹੈ ਉਹ ਉਸ ਤਰੀਕੇ ਨਾਲ ਬਣਦੀ ਹੈ। ਹਾਂਜੀ। ਤਾਂ ਉਸ ਤੋਂ ਇਲਾਵਾ ਹੁਣ ਕੁਝ ਪ੍ਰੋਡਕਟ ਵੀ ਆ ਗਏ ਨੇ ਮਾਰਕੀਟ ਦੇ ਅੰਦਰ, ਹਿਊਮ ਕਰਕੇ ਪ੍ਰੋਡਕਟ ਆਇਆ ਹੈਗਾ, ਤਾਂ ਉਹ ਜ਼ਮੀਨ ਨੂੰ ਪੋਲੀ ਵੀ ਕਰ ਦਿੰਦਾ ਤੇ ਸਾਨੂੰ 3-3 ਫੁੱਟੇ ਜਿਹੜੇ ਹਲ ਪਾ ਕੇ ਜਿਹੜਾ ਹੈਗਾ ਜ਼ਮੀਨ ਨੂੰ ਪਾੜਨ ਦੀ ਲੋੜ ਨਹੀਂ ਹੈਗੀ। ਤਾਂ ਉਹ ਇਕੱਲਾ ਹੀ ਜਿਹੜਾ ਹੈਗਾ ਕਿ ਇੱਕ ਬੈਕਟੀਰੀਆ ਫੈਲਾ ਦਿੰਦਾ ਜ਼ਮੀਨ ਦੇ ਅੰਦਰ, ਤੇ ਗੁੱਡ ਬੈਕਟੀਰੀਆ ਜਦੋਂ ਫੈਲ ਜਾਂਦਾ ਮਤਲਬ ਵੀ ਤਾਂ ਉਹਦੇ ਨਾਲ ਜਿਹੜਾ ਹੈਗਾ ਜ਼ਮੀਨ ਦੀ ਕਰਸਟ ਵੀ ਟੁੱਟ ਜਾਂਦੀ ਹੈ ਤੇ ਜਿਹੜਾ ਬਾਰਿਸ਼ਾਂ ਦਾ ਪਾਣੀ ਜਿਹੜਾ ਹੈਗਾ ਉਹ ਵੀ ਥੱਲੇ ਜਾਣਾ ਸ਼ੁਰੂ ਹੋ ਜਾਊਗਾ। ਤਾਂ ਇਸ ਤਰ੍ਹਾਂ ਦੀ ਮਾਰਕੀਟ 'ਚ ਬਹੁਤ ਵਧੀਆ ਪ੍ਰੋਡਕਟ ਆ ਗਏ ਨੇ। ਕੋਈ ਪ੍ਰੋਡਕਟ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਉਹਨਾਂ ਦਾ, ਬਿਲਕੁਲ ਟੋਟਲੀ ਜਿਹੜਾ ਹੈਗਾ ਵੀ ਉਹ ਆਰਗੈਨਿਕ ਨੇ
ਤੇ ਉਹ ਨੈਚੁਰਲ ਬੇਸ ਤੋਂ ਤਿਆਰ ਕੀਤੇ ਗਏ ਨੇ, ਉਹ ਕੋਈ ਮਤਲਬ ਵੀ ਕੈਮੀਕਲ ਉਹਨਾਂ 'ਚ ਯੂਜ਼ ਨਹੀਂ ਹੁੰਦਾ। ਤੇ ਇਸ ਤਰ੍ਹਾਂ ਦੇ ਬਹੁਤ ਮਾਰਕੀਟ ਦੇ ਵਿੱਚ ਪ੍ਰੋਡਕਟ ਆ ਚੁੱਕੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਇੱਕ ਭਗਤ ਪੂਰਨ ਸਿੰਘ ਜੀ ਦੇ, ਉਹਨਾਂ ਦਾ ਜੰਡਿਆਲੇ ਇਹਨਾਂ ਦਾ ਹੈਗਾ, ਉਹਨਾਂ ਦਾ ਫਾਰਮ ਹੈਗਾ ਕੁਦਰਤੀ ਖੇਤੀ ਫਾਰਮ, ਉਹ ਵੀ ਤੁਹਾਨੂੰ ਮਤਲਬ ਵੀ ਉਹਨਾਂ 'ਚ ਆਪਣੇ ਮਾਸਟਰ ਰਾਜਵੀਰ ਸਿੰਘ ਜੀ ਉਹਨਾਂ ਵੱਲੋਂ ਇੱਕ ਮੇਰੇ ਖਿਆਲ ਬੁੱਕ ਹੈਗੀ ਆ, ਉਹਦੇ ਵਿੱਚ ਸਾਰਾ ਡਿਟੇਲ 'ਚ ਦੱਸਿਆ ਗਿਆ ਵੀ ਆਰਗੈਨਿਕ ਖੇਤੀ ਕਿਵੇਂ ਕਰਨੀ ਚਾਹੀਦੀ ਹੈ। ਤਾਂ ਉਹਨਾਂ ਨੇ ਇੱਕ ਜੀਵ ਅੰਮ੍ਰਿਤ ਤਿਆਰ ਕਰਨ ਵਾਲਾ ਫਾਰਮੂਲਾ ਜਿਹੜਾ ਹੈਗਾ ਉਹ ਮੈਂ ਸਾਂਝਾ ਕਰਨਾ ਚਾਹੂੰਗਾ ਜ਼ਿਮੀਂਦਾਰਾਂ ਨਾਲ ਵੀ, ਕਿਸਾਨਾਂ ਨਾਲ, ਵੀਰਾਂ ਨਾਲ ਸਾਂਝਾ ਕਰਨਾ ਚਾਹੂੰਗਾ ਕਿ ਦੇਸੀ ਗਾਂ ਤੋਂ ਬਿਨਾਂ ਜਿਹੜੀ ਹੈਗੀ ਹੈ, ਜਿਹੜੀ ਆਰਗੈਨਿਕ ਖੇਤੀ ਜਿਹੜੀ ਹੈਗੀ ਹੈ ਨਹੀਂ ਹੋ ਸਕਦੀ। ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈਗਾ ਕਿ ਇੱਕ ਦੇਸੀ ਗਾਂ ਜਿਹੜੀ ਹੈਗੀ ਆ ਉਹਦੇ ਵੇਸਟ ਮਟੀਰੀਅਲ ਮੈਂ ਕਹਿ ਦਈਏ, ਉਹਦਾ ਇੱਕ ਗੋਬਰ ਤੇ ਮੂਤਰ ਜਿਹੜਾ ਹੈਗਾ, ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੈਗੀ ਹੈ ਕਿ ਉਹਦਾ ਜਿਹੜਾ ਦੇਸੀ ਗਾਂ ਦੇ ਮੂਤਰ ਦੇ ਨਾਲ ਲੋਕਾਂ ਦਾ ਕੈਂਸਰ ਤੱਕ ਵੀ ਦੂਰ ਹੋਇਆ। ਇਸ ਗੱਲ ਬਾਰੇ ਸਾਨੂੰ ਜਾਣਕਾਰੀ ਹੈ। ਜੇ ਉਹਦੇ ਵੇਸਟ ਮਟੀਰੀਅਲ ਦੇ ਵਿੱਚ ਇੰਨੇ ਗੁਣ ਨੇ ਤਾਂ ਉਹਦੇ ਆਪਾਂ ਨੂੰ ਇਹ ਦੇਖਣਾ ਚਾਹੀਦਾ ਉਹਦੇ ਦੁੱਧ 'ਚ ਕਿੰਨੇ ਗੁਣ ਹੋਣਗੇ। ਠੀਕ ਹੈ ਨਾ ਜੀ, ਉਹਦੇ ਦੁੱਧ 'ਚ ਤਾਂ ਬਹੁਤ ਹੀ ਗੁਣ ਨੇ। ਤਾਂ ਸਾਨੂੰ ਜਿਹੜਾ ਹੈਗਾ ਮਤਲਬ ਵੀ ਦੇਸੀ ਗਾਈਆਂ ਜਿਹੜੀਆਂ ਹੈਗੀਆਂ, ਸ਼ਾਹੀਵਾਲ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ, ਸ਼ਾਹੀਵਾਲ ਜਿਹੜੀ ਹੈਗੀ ਗਾਂ ਉਹ ਬਹੁਤ ਵਧੀਆ ਗਾਂ ਵਾ, ਵਰਲਡ ਦੇ ਵਿੱਚ ਫੇਮਸ ਆ। ਤਾਂ ਉਹਦਾ ਦੁੱਧ ਬਹੁਤ ਵਧੀਆ, ਤੇ ਉਹਦੇ ਜਿਹੜੇ ਗੋਬਰ ਤੋਂ ਔਰ ਯੂਰਨ ਤੋਂ ਉਹਨਾਂ ਨੇ ਜੋ ਮਤਲਬ ਵੀ ਬੁੱਕ ਦੇ ਵਿੱਚ ਲਿਖਿਆ, ਅਸੀਂ ਇਸਤੇਮਾਲ ਵੀ ਕੀਤਾ ਔਰ ਅਸੀਂ ਮਤਲਬ ਵੀ ਕਰਵਾਇਆ ਵੀ। 15 ਲੀਟਰ ਜਿਹੜਾ ਹੈਗਾ ਮਤਲਬ ਵੀ ਉਹਨਾਂ ਦਾ ਯੂਰਨ ਮਤਲਬ ਵੀ ਦੇਸੀ ਗਾਂ ਦਾ, ਤੇ ਨਾਲ 15 ਕਿਲੋ ਗੋਬਰ ਉਹਦਾ, ਤੇ 2.5 ਕਿਲੋ ਗੁੜ ਤੇ 2.5 ਕਿਲੋ ਬੇਸਣ ਪਾ ਕੇ ਅਸੀਂ ਇੱਕ ਪਲਾਸਟਿਕ ਦੇ ਡਰਮ ਦੇ ਵਿੱਚ 1 ਏਕੜ ਦਾ ਅਸੀਂ ਮਟੀਰੀਅਲ ਤਿਆਰ ਕਰ ਲੈਂਦੇ ਹਾਂ। ਤਾਂ ਉਹਨੂੰ ਅਸੀਂ ਪਾਣੀ ਨਾਲ ਭਰ ਕੇ ਛਾਵੇਂ ਰੱਖ ਕੇ, ਤਾਂ ਅਸੀਂ ਉਹਨੂੰ ਮਤਲਬ ਵੀ ਉਹ ਘੋਲ 7 ਦਿਨ ਦੇ ਵਿੱਚ ਤਿਆਰ ਹੋ ਜਾਂਦਾ। ਤਾਂ ਉਹਦੇ ਵਿੱਚੋਂ ਤੁਸੀਂ 1 ਲੀਟਰ ਕੱਢ ਕੇ 15 ਲੀਟਰ ਪਾਣੀ 'ਚ ਮਾਰ ਕੇ ਤੁਸੀਂ ਸਪਰੇਅ ਮਾਰਦੇ ਹੋ ਜਾਂ ਕਿਸੇ ਸਬਜ਼ੀ 'ਤੇ ਮਾਰਦੇ ਹੋ ਤਾਂ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ। ਜਾਂ ਬੈਂਗਣਾ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹਨੂੰ ਪਾਣੀ ਦੇ ਨਾਲ 1 ਏਕੜ ਤੁਸੀਂ ਹੰਢਾ ਵੀ ਸਕਦੇ ਹੋ, ਮਤਲਬ ਵੀ ਹੰਢਾ ਸਕਦੇ ਹੋ ਤੁਸੀਂ ਪਾਣੀ ਦੇ ਨਾਲ। ਹੰਢਾਉਣ ਦੇ ਨਾਲ ਵੀ ਜਿਹੜੇ ਹੈਗੇ ਤੁਹਾਨੂੰ ਬਹੁਤ ਵਧੀਆ ਜ਼ਮੀਨ ਨੂੰ ਰਿਜ਼ਲਟ ਮਿਲਦੇ ਨੇ, ਤੇ ਉਹ 'ਚ ਬੈਕਟੀਰੀਆ ਜਿਹੜਾ ਹੈਗਾ ਹੋਰ ਪੈਦਾ ਹੋ ਜਾਂਦਾ ਹੈਗਾ। ਤਾਂ ਸਪਰੇਅ ਕਰਨ ਦੇ ਨਾਲ 1 ਲੀਟਰ ਦੇ ਵਿੱਚ 15 ਲੀਟਰ ਪਾਣੀ ਮਾਰ ਕੇ ਸਪਰੇਅ ਕਰਨ ਦੇ ਨਾਲ ਫਸਲ ਜਿਹੜੀ ਹੈਗੀ ਇੱਕਦਮ ਹਰੀ ਹੁੰਦੀ ਆ ਤੇ ਝਾੜ ਵੀ ਵੱਧ ਜਾਂਦਾ ਉਹਦਾ। ਤੇ ਜੇ ਕੋਈ ਮਾੜੀ ਮੋਟੀ ਕੋਈ ਪ੍ਰੋਬਲਮ ਹੋਵੇ, ਕੋਈ ਬਿਮਾਰੀ ਹੋਵੇ, ਉਹ ਵੀ ਦੂਰ ਹੋ ਜਾਂਦੀ ਆ। ਤਾਂ ਮੈਂ ਤੁਹਾਨੂੰ ਇਸ ਗੱਲ ਕਰਕੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ। ਤਾਂ ਜ਼ਿਮੀਂਦਾਰ ਨੂੰ ਇਸ ਗੱਲ ਦਾ ਸਮਝ ਲੈਣਾ ਚਾਹੀਦਾ, ਰੂੜੀ ਦੇ ਕੋਲ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਬੇਲ ਲੱਗੀ ਹੋਈ ਆ ਤਾਂ ਉਹਦੇ ਉੱਪਰ ਇੰਨਾ ਜ਼ਿਆਦਾ ਝਾੜ ਹੁੰਦਾ ਤਾਂ ਉਹ ਆਪਾਂ ਦੇਖਦੇ ਵੀ ਆ। ਤਾਂ ਜੇ ਕੋਈ ਕੱਦੂ ਲੱਗਿਆ ਹੈ ਤਾਂ ਕੱਦੂ ਵੀ ਬੜਾ ਵਧੀਆ ਹੁੰਦਾ ਵਾ, ਉਹਦੇ 'ਚ ਫਸਲ ਵੀ ਬਾਂਦਰ ਵੀ ਕਹਦੀ ਵੀ ਬਹੁਤ ਜ਼ਿਆਦਾ ਝਾੜ ਹੁੰਦਾ, ਤੇ ਨਾਲ ਦੇ ਖੇਤ ਦੇ ਵਿੱਚ ਇੰਨਾ ਜ਼ਿਆਦਾ ਕੀੜਾ ਆ ਜਾਂਦਾ। ਪਰ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਵਾ ਵੀ ਇਹ ਜ਼ਮੀਨ ਜਿਹੜੀ ਹੈਗੀ ਇਹ ਖਰਾਬ ਹੋ ਚੁੱਕੀ ਹੈ। ਜ਼ਮੀਨ ਖਰਾਬ ਹੋਣ ਕਰਕੇ ਜਿਹੜਾ ਹੈਗਾ ਕੈਮੀਕਲ ਜ਼ਿਆਦਾ ਪੈਣ ਕਰਕੇ ਤਾਂ ਉਹ ਮਤਲਬ ਜ਼ਮੀਨ ਦੀ ਤਾਕਤ ਖਤਮ ਹੋ ਚੁੱਕੀ ਹੈ, ਉਹ 'ਚ ਬੈਕਟੀਰੀਆ ਖਤਮ ਹੋ ਚੁੱਕਿਆ। ਤਾਂ ਰੂੜੀ ਦੇ ਉੱਪਰ ਜਿਹੜਾ ਇਸ ਕਰਕੇ ਨਾ ਹੀ ਉੱਥੇ ਕੋਈ ਕੀੜਾ ਹੁੰਦਾ, ਨਾ ਹੀ ਕੋਈ ਚੀਜ਼ ਉਹਨੂੰ ਬੇਲ ਨੂੰ ਖਾਂਦੀ ਆ। ਤਾਂ ਸਾਨੂੰ ਇਸ ਗੱਲ ਤੋਂ ਸਮਝਣਾ ਚਾਹੀਦਾ ਜਿਹੜੀ ਜ਼ਮੀਨੀ ਤਾਕਤ ਆ ਸਾਨੂੰ ਵਧਾ ਲਈਏ ਤਾਂ ਕੀੜੇ ਕੂੜੇ ਪੈਦਾ ਹੀ ਨਹੀਂ ਹੋਣੇ ਹੈਗੇ। ਤਾਂ ਜ਼ਮੀਨ 'ਚ 2 ਤਰ੍ਹਾਂ ਦੇ ਕੀੜੇ ਪੈਦਾ ਹੁੰਦੇ ਨੇ, ਇੱਕ ਵੈਜ, ਇੱਕ ਨਾਨ ਵੈਜ। ਤਾਂ ਜਿਹੜੇ ਵੈਜ ਕੀੜੇ ਹੈਗੇ ਆ ਉਹ ਸਾਡੀ ਫਸਲ ਨੂੰ ਖਾਂਦੇ ਨੇ, ਤਾਂ ਜਿਹੜੇ ਨਾਨ ਵੈਜ ਹੈਗੇ ਆ ਤਾਂ ਉਹ ਮਤਲਬ ਦੂਜੇ ਕੀੜਿਆਂ ਨੂੰ ਖਾ ਜਾਂਦੇ ਨੇ। ਤਾਂ ਇਹ ਪ੍ਰੋਸੈਸ ਜ਼ਮੀਨ ਦੇ ਅੰਦਰ ਚੱਲਦਾ ਰਹਿੰਦਾ ਜਦ ਬੈਕਟੀਰੀਆ ਪੈਦਾ ਹੋ ਜਾਂਦਾ। ਤਾਂ ਨਾਲ ਦੀ ਨਾਲ ਗੰਡੋਏ ਜਿਹੜੇ ਹੈਗੇ, ਮੈਂ ਤੁਹਾਨੂੰ ਦੇਸੀ ਗਾਂ ਦੇ ਗੋਬਰ ਦਾ ਤੁਹਾਨੂੰ ਇੰਨੇ ਵਧੀਆ ਰਿਜ਼ਲਟ ਤੁਸੀਂ ਆਪ ਵੀ ਦੇਖਿਆ ਹੋਵੇ, ਕਿਤੇ ਦੇਸੀ ਗਾਂ ਨੇ ਕਿਤੇ ਗੋਬਰ ਕੀਤਾ ਹੋਇਆ ਹੋਵੇ ਤਾਂ ਇਹਦੀ ਜਿਹੜੀ ਸਮੈਲ ਜਿਹੜੀ ਹੈਗੀ ਗੋਬਰ ਦੀ, ਉਹਦੇ ਨਾਲ 5 ਫੁੱਟ ਹੇਠਾਂ ਬੈਠੇ ਵੀ ਗੰਡੋਏ ਸਮਾਧੀ 'ਚ ਬੈਠੇ ਜਿਹੜੇ ਹੁੰਦੇ ਆ ਤਾਂ ਉਹ ਵੀ ਉੱਪਰ ਆ ਜਾਂਦੇ ਨੇ। ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੇਸੀ ਗਾਂ ਦੇ ਜਿਹੜੇ ਗੋਬਰ ਦੇ ਵਿੱਚ ਬਹੁਤ ਵੱਡੀ ਖਾਸੀਅਤ ਹੈਗੀ ਆ। ਤਾਂ ਗੰਡੋਏ ਉੱਪਰ ਆ ਜਾਂਦੇ ਨੇ। ਇੱਕ ਗੰਡੋਆ ਜੋ ਪ੍ਰੋਸੈਸ ਜਿਹੜਾ ਹੈਗਾ 1 ਮਹੀਨਾ ਉਹਦੀ ਲਾਈਫ ਹੁੰਦੀ ਆ, ਤੇ 6 ਟਨ ਮਿੱਟੀ ਜਿਹੜੀ ਹੈਗੀ ਆ ਉਹ ਮਤਲਬ ਵੀ ਆਪਦੀ ਕਵਰ ਕਰ ਜਾਂਦਾ। ਤਾਂ ਉਹਦੇ ਨਾਲ ਜ਼ਮੀਨ ਪੋਲੀ ਹੁੰਦੀ ਹੈ। ਤਾਂ ਸਾਨੂੰ ਜਿਹੜੇ ਅਸੀਂ ਕੈਮੀਕਲ ਯੂਜ਼ ਕਰਦੇ ਹਾਂ ਤਾਂ ਅਸੀਂ ਜਿਹੜਾ ਹੈਗਾ ਬੈਕਟੀਰੀਆ ਜਿਹੜਾ ਹੈਗਾ ਜਾਂ ਗੰਡੋਏ ਅਸੀਂ ਸਾਰੇ ਮਾਰ ਦਿੰਦੇ ਹਾਂ। ਤਾਂ ਨੈਚੁਰਲ ਪ੍ਰੋਸੈਸ ਨੂੰ ਅਸੀਂ ਖਤਮ ਕਰਦੇ ਜਾਂਦੇ ਹਾਂ। ਤਾਂ ਸਾਨੂੰ ਜਿਹੜਾ ਹੈਗਾ ਨੈਚੁਰਲ ਪ੍ਰੋਸੈਸ ਕਰਨੀ ਦੁਬਾਰਾ ਵਾਪਸ ਆਉਣਾ ਚਾਹੀਦਾ, ਤੇ ਝਾੜ ਵੀ ਵੱਧ ਜਾਂਦਾ। ਤਾਂ ਸਾਨੂੰ ਜਿਹੜਾ ਹੈਗਾ ਆਰਗੈਨਿਕ ਵੀ ਹੋ ਜਾਂਦੀ ਹੈ, ਤੇ ਉਹਦਾ ਆਰਗੈਨਿਕ ਫਸਲ ਦਾ ਜਿਹੜਾ ਹੈਗਾ ਟੇਸਟ ਵੀ ਡਿਫਰੈਂਟ ਹੁੰਦਾ। ਜੇ ਅਸੀਂ ਚਾਰਾ ਪਸ਼ੂਆਂ ਨੂੰ ਪਾਉਂਦੇ ਹਾਂ ਆਰਗੈਨਿਕ ਤਾਂ ਪਸ਼ੂਆਂ ਦਾ ਵੀ ਦੁੱਧ ਵੱਧ ਜਾਂਦਾ, ਤੇ ਵਾਤਾਵਰਨ ਵੀ ਠੀਕ ਹੁੰਦਾ। ਤੇ ਅੱਜ ਦੀ ਤਰੀਕ 'ਚ ਨਾ ਚਿੜੀਆਂ ਰਹੀਆਂ ਨੇ, ਉਹ ਵੀ ਸਾਡਾ ਇੱਕ ਹੈਲਪ ਕਰਦੀਆਂ ਸੀਗੀਆਂ, ਮਤਲਬ ਵੀ ਕੀੜੇ ਵਗੈਰਾ ਸੁੰਡੀਆਂ ਵਗੈਰਾ ਚੁਗਦੀਆਂ ਸੀਗੀਆਂ ਔਰ ਖਾਂਦੀਆਂ ਸੀਗੀਆਂ, ਆਪਦਾ ਪੇਟ ਵੀ ਭਰਦੀਆਂ ਸੀਗੀਆਂ। ਪਰ ਅੱਜ ਦੀ ਤਰੀਕ 'ਚ ਜਿਹੜਾ ਹੈਗਾ ਇੰਨਾ ਕੈਮੀਕਲ ਪੈ ਗਿਆ ਹੈਗਾ, ਪਾਣੀ ਉਹ ਵਿਚਾਰੀਆਂ ਪੀਣ ਆਉਂਦੀਆਂ ਤਾਂ ਉਹ ਮਰ ਜਾਂਦੀਆਂ ਕਿਉਂਕਿ ਸਾਡਾ ਪੈਸਟੀਸਾਈਡ ਪਾਇਆ ਹੋਇਆ। ਤਾਂ ਇਹਦਾ ਇੱਕ ਮੇਨ ਖਾਸੀਅਤ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਵਾਂ, ਆਰਗੈਨਿਕ ਦਾ ਜਿਹੜਾ ਹੈਗਾ ਟੇਸਟ ਵੀ ਬਹੁਤ ਡਿਫਰੈਂਟ ਹੈਗਾ, ਤੇ એનર્ਜੀ ਵੀ ਬਹੁਤ ਆਉਂਦੀ ਹੈ। ਆਰਗੈਨਿਕ ਫੂਡ ਤੁਸੀਂ 1 ਮਹੀਨਾ ਯੂਜ਼ ਕਰੋ ਤਾਂ ਉਦੋਂ ਬਾਅਦ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਆਰਗੈਨਿਕ ਦਾ ਜਿਹੜਾ ਹੈਗਾ ਰਿਜ਼ਲਟ ਕੀ ਨੇ। ਤੇ ਬਿਮਾਰੀਆਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿੰਨਾ ਅਸੀਂ ਕੈਮੀਕਲ ਵਾਲਾ ਫੂਡ ਖਾ ਰਹੇ ਹਾਂ ਤਾਂ ਉੱਥੋਂ ਔਰ ਹਵਾ ਦੇ ਵਿੱਚ ਜਿੰਨਾ ਜ਼ਹਿਰ ਫੈਲ ਚੁੱਕਿਆ ਵਾ ਉੱਥੋਂ,
ਇੱਥੋਂ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਵਿਗੜਦਾ ਕੰਮ ਸ਼ੁਰੂ ਹੁੰਦਾ ਵਾ। ਤੇ ਮੈਂ ਤੁਹਾਨੂੰ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਵਾਂ। ਬਾਕੀ ਰਹਿੰਦਾ ਹੁੰਦਾ ਜਿਹੜਾ ਹੈਗਾ, ਜਿੰਨਾ ਅਸੀਂ ਜੰਕ ਫੂਡ ਖਾ ਰਹੇ ਹਾਂ, ਨਿਊ ਜਨਰੇਸ਼ਨ ਜਿਹੜੀ ਹੈਗੀ, ਨਵੀਂ ਜਨਰੇਸ਼ਨ ਜਿਹੜੀ ਹੈਗੀ ਜੰਕ ਫੂਡ ਖਾ ਕੇ ਆਪਣਾ ਸਿਸਟਮ ਸਾਰਾ ਵਿਗੜ ਰਿਹਾ ਵਾ। ਕਿਉਂਕਿ ਹਰ ਫੂਡ ਦੇ ਅੰਦਰ ਜਿਹੜਾ ਪ੍ਰਜ਼ਰਵੇਟਿਵ ਹੈਗਾ, ਸਾਨੂੰ ਫਰੈਸ਼ ਹੀ ਖਾਣਾ ਚਾਹੀਦਾ। ਹਰ ਚੀਜ਼ ਸਾਨੂੰ ਫਰੈਸ਼ ਖਾਣੀ ਚਾਹੀਦੀ ਆ। ਜਿਸ ਤਰ੍ਹਾਂ ਤੁਸੀਂ ਬਰਗਰ ਪੀਜ਼ਾ ਬੜੇ ਸਾਰੇ ਇਹ ਮਤਲਬ ਵੀ ਤਕਰੀਬਨ ਇਹ ਮਤਲਬ ਜਿਹੜੀਆਂ ਹੈਗੀਆਂ ਬੜੀਆਂ ਹਾਨੀਕਾਰਕ ਚੀਜ਼ਾਂ ਨੇ। ਇਹਦਾ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ। ਤੁਸੀਂ ਬਰਗਰ ਜਾਂ ਪੀਜ਼ਾ ਕੋਈ ਵੀ ਚੀਜ਼ ਤੁਸੀਂ ਬਾਹਰ ਤੁਸੀਂ ਰੱਖਦੇ ਹੋ ਤਾਂ ਕੋਈ ਵੀ ਜਾਨਵਰ ਇਹਨੂੰ ਮੂੰਹ ਨਹੀਂ ਮਾਰਦਾ। ਔਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ, 1 ਮਹੀਨਾ ਵੀ ਬਾਹਰ ਪਿਆ ਰਹੇ ਔਰ ਨੈਚੁਰਲ ਕੋਈ ਚੀਜ਼ ਤੁਸੀਂ ਰੱਖਦੇ ਹੋ ਔਰ 10 ਮਿੰਟਾਂ ਦੇ ਅੰਦਰ ਕੋਈ ਨਾ ਕੋਈ ਜਾਨਵਰ ਨੇ, ਕਿਸੇ ਪੰਛੀ ਨੇ ਆ ਕੇ ਤੁਹਾਡੀ ਚੱਕ ਕੇ ਲੈ ਜਾਣੀ। ਤੁਹਾਡਾ ਕਹਿਣ ਦਾ ਮਤਲਬ ਕਿ ਜਾਨਵਰ ਨੂੰ ਸਮਝ ਹੈਗੀ ਆ, ਉਸ ਚੀਜ਼ ਜਾਨਵਰ ਨੂੰ ਪੂਰੀ ਸਮਝ ਹੈਗੀ ਆ, ਉਹਨੂੰ ਸਮੈਲ ਆ ਜਾਂਦੀ ਆ। ਉਹ ਸਮੈਲ ਤੋਂ ਹੀ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਨੈਚੁਰਲ ਚੀਜ਼ ਆ ਔਰ ਇੱਕਦਮ ਉਹਨੂੰ ਚੱਕ ਕੇ ਲੈ ਜਾਂਦਾ। ਇਨਸਾਨ ਉਹ ਅੱਜ ਨਹੀਂ ਸਮਝ ਰਿਹਾ, ਇਨਸਾਨ ਸਮਝ ਨਹੀਂ ਰਿਹਾ। ਅਸੀਂ ਆਪਣੇ ਬੱਚਿਆਂ ਨੂੰ ਵੀ ਅਸੀਂ ਉਧਰਲੇ ਪਾਸੇ ਮਿਲਾ ਰਹੇ ਹਾਂ ਜੀ। ਤੇ ਉਹ ਬੱਚਿਆਂ ਦੇ ਜਿਹੜੇ ਹੈਗੇ ਹਾਰਮੋਨਸ ਅਨਬੈਲੈਂਸ ਹੋ ਗਏ ਹੈਗੇ ਆ। ਬੱਚਿਆਂ ਦੇ ਅੱਜ ਦੇ ਪੰਜਾਬ 'ਚ ਮੈਂ ਇਹ ਚੀਜ਼ ਬੜੀ ਦੇਖ ਰਿਹਾ ਹੈਗਾ ਕਿ ਬੱਚੀਆਂ ਦੇ ਮੂੰਹ ਦੇ ਉੱਪਰ ਮੁੱਛਾਂ ਆ ਰਹੀਆਂ ਨੇ ਕਿਉਂਕਿ ਹਾਰਮੋਨਸ ਅਨਬੈਲੈਂਸ ਹੋ ਰਹੇ ਆ ਔਰ ਥਾਇਰਾਇਡ ਇੰਨਾ ਜ਼ਿਆਦਾ ਵੱਧ ਗਿਆ, ਬਹੁਤ ਜ਼ਿਆਦਾ। ਠੀਕ ਹੈ ਨਾ ਜੀ। ਤਾਂ ਇਹ ਇੰਨੀਆਂ ਵੱਡੀਆਂ ਬਿਮਾਰੀਆਂ ਆ ਗਈਆਂ ਛੋਟੇ ਬੱਚਿਆਂ ਨੂੰ, ਜਨਮ ਤੋਂ ਜੌਂਡਿਸ, ਜੀ, ਠੀਕ ਹੈ ਨਾ। ਤਾਂ ਹਰ ਫੂਡ ਮਤਲਬ ਜੋ ਵੀ ਤੁਸੀਂ ਫੂਡ ਖਾ ਰਹੇ ਹੋ ਉਹਦੇ ਵਿੱਚ ਪੈਸਟੀਸਾਈਡ ਆ। ਬਹੁਤ ਸਾਰੀਆਂ ਗੱਲਾਂ ਕਵਰਜੀਤ ਨਾਲ ਹੋਰ ਕਰਨੀਆਂ ਨੇ ਆਪਾਂ ਹੈਲਥ ਬਾਰੇ, ਐਗਰੀਕਲਚਰ ਬਾਰੇ, ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਦਾ ਟਾਈਮ ਹੋਇਆ। ਆਪਾਂ ਲੈਂਦੇ ਛੋਟਾ ਜਿਹਾ ਬ੍ਰੇਕ। ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਹੁਣ ਅਸੀਂ ਜਾਣਕਾਰੀ ਲੈਂਦੇ ਹਾਂ ਕਵਰਜੀਤ ਜੀ ਕੋਲੋਂ ਹੋਰ ਹੈਲਥ ਬਾਰੇ ਕਿ ਜਿਹੜਾ ਦੁੱਧ ਪੈਕਟਾਂ ਦੇ ਵਿੱਚ ਵਿਕਦਾ ਹੈ, ਤੁਸੀਂ ਬਾਹਰਲੀਆਂ ਕੰਟਰੀਆਂ 'ਚ ਵੀ, ਇੰਡੀਆ 'ਚ ਵੀ ਵਿਕਦਾ ਹੈ, ਪੰਜਾਬ 'ਚ ਵੀ, ਸਾਰੀ ਜਗ੍ਹਾ, ਉਹਦਾ ਕਿੰਨਾ ਕੁ ਨੁਕਸਾਨ ਹੈ ਕਿ ਉਹ ਜਿਹੜਾ ਦੁੱਧ ਪਿਓਰ ਤਾਂ ਨਹੀਂ ਜਾਂਦਾ ਲੋਕਾਂ ਤੱਕ, ਜਿਹੜਾ ਪੈਕਟਾਂ ਦੇ ਵਿੱਚ ਬੰਦ ਹੋ ਕੇ ਵਿਕਦਾ ਤੇ ਉਹਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੀ ਚੀਜ਼ ਤੁਸੀਂ ਨੈਚੁਰਲ ਔਰ ਮਤਲਬ ਵੀ ਜਿਹੜੀ ਹੈਗੀ ਹੈ, ਹੁਣ ਇਹ ਦੁੱਧ ਦੇ ਵਿੱਚ ਵੀ ਕੀ ਅੱਗੇ ਕੀ ਕੁਝ ਮਿਕਸ ਕੀਤਾ ਜਾਂਦਾ ਕਿ ਦੁੱਧ ਫਟੇ ਨਾ ਜੀ। ਤਾਂ ਕੁਝ ਤਰ੍ਹਾਂ ਦੇ ਇਸ ਦੇ ਵਿੱਚ ਵੀ ਕੈਮੀਕਲ ਪਾਏ ਜਾਂਦੇ ਨੇ। ਉਹ ਤੁਹਾਡੇ ਜਿਹੜੇ ਲੀਵਰ ਲਈ ਜਿਹੜੇ ਹੈਗੇ ਆ, ਤੁਸੀਂ ਰੈਗੂਲਰ ਤੁਸੀਂ ਜਿਹਦਾ ਟੈਸਟ ਵੀ ਕਰਨਾ ਹੋਵੇ ਤਾਂ ਮੈਂ ਆਪ ਖੁਦ ਤੇ ਆਪਣੇ ਟੈਸਟ ਕੀਤਾ, ਵਿਦਨ ਮੰਥ ਦੇ ਅੰਦਰ ਹੀ ਤੁਹਾਡਾ ਜਿਹੜਾ ਹੈਗਾ ਲੀਵਰ ਫੈਟੀ ਕਰ ਦੇਣਾ। ਅਗਰ ਹਾਫ ਲੀਟਰ ਤੁਸੀਂ ਦੁੱਧ, ਮੈਂ ਡੇਲੀ ਪੀ ਕੇ ਮੈਂ ਦੇਖਿਆ ਇਹ ਕਿ ਹਾਫ ਲੀਟਰ ਜਿਹੜਾ ਪੈਕੇਟ ਵਾਲਾ ਦੁੱਧ ਜਿਹੜਾ ਹੈਗਾ ਮੈਂ ਉਹ ਆਪ ਡੇਲੀ ਪੀਤਾ ਉਹ, ਔਰ ਵਿਦਨ ਮੰਥ ਦੇ ਅੰਦਰ ਫੁੱਲ ਫੈਟ ਵਾਲਾ, ਉਹ ਵਿਦਨ ਮੰਥ ਦੇ ਅੰਦਰ ਜਿਹੜਾ ਹੈਗਾ ਕਿ ਇਹ ਲੀਵਰ ਫੈਟੀ ਕਰ ਦਿੰਦਾ। ਹਾਲਾਂਕਿ ਮੈਂ ਮਤਲਬ ਵੀ ਮੇਰਾ ਆਪਣੇ ਘਰ ਦੇ ਜਿਹੜੇ ਹੈਗਾ, ਮੈਂ ਜਗਰਾਉਂ ਦਾ ਰਹਿਣ ਵਾਲਾ, ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੈਂ 2 ਲੀਟਰ ਤੱਕ ਡੇਲੀ ਦੁੱਧ ਪੀਂਦਾ ਰਿਹਾ ਫੁੱਲ ਫੈਟ ਵਾਲਾ, ਤਾਂ ਮੇਰਾ ਜਦ ਕੋਈ ਲੀਵਰ ਫੈਟੀ ਨਹੀਂ ਹੋਇਆ। ਤਾਂ ਇੱਥੋਂ ਆਪਾਂ ਨੂੰ ਸਾਬਤ ਹੁੰਦਾ ਹੈਗਾ ਕਿ ਜਿਹੜੀ ਹੈਗੀ ਹੈ ਕਿ ਮਤਲਬ ਵੀ ਫਰੈਸ਼ ਚੀਜ਼ ਤੁਸੀਂ ਕੋਈ ਵੀ ਖਾਓ ਤਾਂ ਉਹ ਤੁਹਾਨੂੰ ਨੁਕਸਾਨ ਨਹੀਂ ਕਰਦੀ, ਔਰ ਨੈਚੁਰਲ ਖਾਓ, ਠੀਕ ਹੈ ਨਾ। ਤਾਂ ਬੇਸਿਕਲੀ ਸਾਨੂੰ ਫਰੈਸ਼ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ। ਜਿਹੜੀਆਂ ਤੁਹਾਡੀਆਂ ਬੇਹੀਆਂ ਚੀਜ਼ਾਂ ਨੇ ਜਾਂ ਪੈਕਟ ਬੰਦ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਉਹ ਤੁਹਾਡੇ ਲਈ ਮਤਲਬ ਵੀ, ਜਾਂ ਰਿਫਾਈਨਡ ਚੀਜ਼ਾਂ, ਕੋਈ ਵੀ ਰਿਫਾਈਨਡ ਕੀਤੀਆਂ ਹੋਈਆਂ ਚੀਜ਼ਾਂ, ਉਹ ਤੁਹਾਡੇ ਲਈ ਸਿਹਤ ਲਈ ਹਾਨੀਕਾਰਕ ਹੈ। ਘੱਟ ਟਾਈਮ ਹੋਣ ਦੇ ਕਾਰਨ ਜਿਹੜਾ ਜਲਦਬਾਜ਼ੀ ਦੇ ਵਿੱਚ ਆਪਾਂ ਕਈ ਵਾਰੀ ਕਿਤੋਂ ਵੀ ਕੋਈ ਚੀਜ਼ ਲੈ ਕੇ ਖਾ ਲੈਂਦੇ ਆ, ਜਾਂ ਕੋਈ 버ਗਰ ਲੈ ਕੇ ਖਾ ਲੈਂਦੇ ਆ ਕਿ ਅਸੀਂ ਜਲਦੀ 'ਚ ਹੁਣ ਖਾਣਾ ਕੀ ਬਣਾਵਾਂਗੇ ਘਰ। ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜੋ ਤੁਸੀਂ ਚੀਜ਼ਾਂ ਜਿੰਨਾ ਵੀ ਜੰਕ ਫੂਡ ਕਹਿੰਦੇ ਆ ਆਪਾਂ ਖਾਂਦੇ ਆ, ਇਹ ਜਾਣਾ ਤਾਂ ਪੇਟ ਦੇ ਵਿੱਚ ਆ। ਪੇਟ ਨੂੰ ਅਸੀਂ ਡਸਟਬਿਨ ਬਣਾਇਆ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਚੀਜ਼ ਜੀਵ ਦੇ ਅਸੀਂ ਟੇਸਟ ਦੇਖਿਆ ਉਹ ਚੀਜ਼ ਤੁਸੀਂ ਖਾ ਲੈਣੀ ਆ। ਉਹ ਦੇਖਣਾ ਨਹੀਂ ਕਿੱਥੇ ਤਿਆਰ ਹੋਈ ਹੈ, ਕਿਵੇਂ ਬਣੀ ਆ, ਉਹ ਕੌਣ ਬਣਾ ਰਿਹਾ। ਔਰ ਮੈਂ ਦੇਖ ਰਿਹਾ ਉਹਨਾਂ ਵੀ ਵੀਡੀਆਂ ਦੇ ਉੱਪਰ ਆ ਨੂਡਲ ਵਗੈਰਾ। ਮੈਂ ਪਿੱਛੇ ਜੇ ਚਾਈਨਾ ਵੀ ਗਿਆ ਸੀਗਾ, ਚਾਈਨਾ ਤਾਂ ਮੈਨੂੰ ਨੂਡਲਸ ਦਿਖੇ ਨਹੀਂ ਹੈਗੇ। ਇਹ ਸਾਰੇ ਹੀ ਤਕਰੀਬਨ ਨੇਪਾਲ ਦਾ ਜਿਹੜਾ ਹੈਗਾ ਇਹ ਪ੍ਰੋਡਕਸ਼ਨ ਆ, ਉੱਥੋਂ ਦਾ ਹੀ ਸਿਸਟਮ ਆ ਸਾਰਾ। ਤਾਂ ਚਾਈਨਾ ਦੇ ਵਿੱਚ ਮੈਂ ਇੱਕ ਚੀਜ਼, ਉਹਨਾਂ ਦੀ ਸਿਹਤ ਹੈਲਥ ਬਹੁਤ ਵਧੀਆ ਦੇਖੀ। ਉਹਨਾਂ ਦੀ ਰੀਜ਼ਨ ਹੈ ਕਿਸੇ ਦੇ ਡਾਰਕ ਸਰਕਲ ਨਹੀਂ ਹੈ ਤੇ ਕੋਈ ਥੱਕਦਾ ਨਹੀਂ ਹੈ, ਤੇ ਸਾਰਾ ਦਿਨ ਮਤਲਬ ਵੀ ਪੂਰਾ ਐਨ ਐਕਟਿਵ ਰਹਿੰਦੇ ਨੇ ਔਰ ਕਈ ਕਿਲੋਮੀਟਰ ਚੱਲਦੇ ਨੇ। ਉਹਦਾ ਰੀਜ਼ਨ ਹੈ ਕਿ ਉਹਨਾਂ ਦੀ ਡਾਈਟ ਬਹੁਤ ਵਧੀਆ ਵਾ। ਹਰ ਚੀਜ਼ ਮਤਲਬ ਵੀ ਉਹਨਾਂ ਨੇ ਨਿੱਘੀ ਖਾਣੀ ਹੈ। ਤਾਂ ਹਰ ਚੀਜ਼ ਜਿਹੜੀ ਹੈਗੀ ਆ ਉਹ ਮੂਰੀ ਮਤਲਬ ਵੀ ਉਹਨਾਂ ਨੇ ਸਾੜ ਕੇ ਜਾਂ ਜਲਾ ਕੇ ਨਹੀਂ ਖਾਣੀ ਜੀ। ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਉਹਨਾਂ ਦਾ ਜਿਹੜਾ ਸਿਸਟਮ ਹੈਗਾ, ਪਾਣੀ ਵੀ ਉਹ ਕਦੇ ਠੰਡਾ ਨਹੀਂ ਪੀਂਦੇ।
ਔਰ ਨਾਰਮਲ ਹਰ ਚੀਜ਼ ਨਾਰਮਲ ਜਿਵੇਂ ਮਤਲਬ ਵੀ ਆਪਣੇ ਕੋਸੀ ਜੀ ਉਹਨਾਂ ਨੇ ਹਰ ਚੀਜ਼ ਮਤਲਬ ਵੀ ਖਾਣੀ ਹੈ ਨੈਚੁਰਲੀ। ਹਾਂਜੀ ਨੈਚੁਰਲੀ। ਜਾਂ ਮੈਂ ਉਹਨਾਂ ਨੂੰ ਕਦੇ ਆਈਸਕ੍ਰੀਮ ਖਾਂਦੇ ਨਹੀਂ ਦੇਖਿਆ ਤੇ ਕੋਲਡ ਡਰਿੰਕ ਪੀਂਦੇ ਨਹੀਂ ਦੇਖਿਆ ਉਹਨਾਂ ਨੂੰ ਕਦੇ। ਸਭ ਸਾਡੇ ਇੱਥੇ ਸਾਡੇ ਇੱਥੇ ਜਿਹੜਾ ਹੈਗਾ ਉਹ ਇੱਕ ਟ੍ਰੈਂਡ ਬਣ ਗਿਆ, ਵੈਸਟਰਨ ਕਲਚਰ ਅਸੀਂ ਅਪਣਾ ਰਹੇ ਹਾਂ ਤੇ ਨਾਲ ਨਾਲ ਉਹਦਾ ਆਪਣੀ ਡਾਈਟ ਵੀ ਉਸ ਤਰ੍ਹਾਂ ਦੀ ਕਰ ਰਹੇ ਉਸ ਤਰ੍ਹਾਂ ਦੀ ਕਰ ਰਹੇ ਤਾਂ ਉਹਦੇ ਰਿਜ਼ਲਟ ਸਾਡੇ ਸਾਹਮਣੇ ਨੇ। ਜੀ। ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਇੰਨੇ ਹਸਪੀਟਲ ਜਿਹੜੇ ਹੈਗੇ ਕਿਸੇ ਨੇ ਨਹੀਂ ਖੁਲਾਏ, ਅਸੀਂ ਖੁਲਾਏ ਆ ਇਹ ਆਪਣੇ ਆਪ। ਸਾਡੀਆਂ ਗਲਤੀਆਂ ਦਾ ਨਤੀਜਾ ਹੀ ਹੈ ਇਹ। ਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਆ, ਤੁਹਾਨੂੰ ਪਤਾ ਹੀ ਵੀ 70% ਜਿਹੜੇ ਹੈਗੇ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਮਤਲਬ ਵੀ ਨੁਕਸਾਨ ਹੋ ਚੁੱਕਿਆ, ਹੈਲਥ ਕੰਨਿਓ ਨੁਕਸਾਨ ਹੋ ਚੁੱਕਿਆ, ਇਮਿਊਨਿਟੀ ਨਹੀਂ ਰਹੀ ਉਹਨਾਂ ਦੇ ਵਿੱਚ, ਉਹਨਾਂ ਦੇ ਮਤਲਬ ਵੀ ਕਹਿ ਦਈਏ ਅੰਦਰੂਨੀ ਪਾਵਰ ਬਿਲਕੁਲ ਖਤਮ ਹੋ ਚੁੱਕੀ ਹੈ। ਤੇ ਉਹਦਾ ਰੀਜ਼ਨ ਇਹੀ ਹੈ ਵੀ ਸਾਡਾ ਫੂਡ ਜਿਹੜਾ ਹੈਗਾ ਇਹਦੇ ਤੋਂ ਹੀ ਸਾਡਾ ਬਲੱਡ ਬਣਨਾ ਵਾ। ਤੇ ਇਹੀ ਅਸੀਂ ਜਦੋਂ ਖਾਂਦੇ ਆ ਤਾਂ ਇੱਕ ਤਾਂ ਸਾਡਾ ਧਿਆਨ ਜਦੋਂ ਅਸੀਂ ਖਾਂਦੇ ਆ ਸਾਡਾ ਧਿਆਨ ਫੂਡ 'ਚ ਹੋਣਾ ਚਾਹੀਦਾ ਵਾ। ਜਦੋਂ ਸਾਡਾ ਫੂਡ ਦੇ ਵਿੱਚ ਧਿਆਨ ਹੋਊਗਾ ਤਾਂ ਸਾਡੇ ਮੂੰਹ 'ਚ ਸਲਾਈਵਾ ਤਿਆਰ ਹੋਊਗਾ, ਸਲਾਈਵਾ ਤਿਆਰ ਹੋਊਗਾ ਤਾਂ ਉਹ ਨਾਲ ਤੁਹਾਡੇ ਡਾਈਜੈਸਟ ਸਿਸਟਮ ਦਾ ਹੈਲਪ ਨਾਲ ਕਰੂਗਾ। ਬਹੁਤ ਅੱਛੀ ਗੱਲ। ਠੀਕ ਹੈ ਨਾ। ਤਾਂ ਅਸੀਂ ਕੀ ਕਰਦੇ ਹਾਂ ਕਿ ਉਧਰ ਬੱਚਿਆਂ ਨੂੰ ਟੀਵੀ ਲੱਗਿਆ ਹੁੰਦਾ ਤਾਂ ਬ੍ਰੇਨ ਜਿਹੜਾ ਹੈਗਾ ਉਹ ਧਿਆਨ ਸਾਡਾ ਜਿਹੜਾ ਹੈਗਾ ਉਹ ਟੀਵੀ ਕੰਨੀ ਹੁੰਦਾ ਵਾ, ਤਾਂ ਜਾਂ ਫੋਨ ਕੰਨੀ ਧਿਆਨ ਆ, ਜਾਂ ਉਹ ਮੂੰਹ 'ਚ ਸਲਾਈਵਾ ਤਿਆਰ ਨਹੀਂ ਹੁੰਦਾ ਤਾਂ ਉਹ ਜਿਹੜਾ ਫੂਡ ਅਸੀਂ ਖਾਂਦੇ ਆ ਤਾਂ ਉਹ ਡਾਈਜੈਸਟ ਨਹੀਂ ਹੁੰਦਾ ਹੈਗਾ। ਇਹ ਕੋਈ ਬਹੁਤ ਵੱਡੀ ਮਤਲਬ ਪ੍ਰੋਬਲਮ ਹੈਗੀ ਹੈ ਸਾਡੀ। ਇਹ ਮੈਂ ਉਸੇ ਚੀਜ਼ ਵੱਲ ਆ ਰਿਹਾ। ਮੈਂ ਆਪਣੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕੰਵਰਜੀਤ ਜੀ ਬਹੁਤ ਸਾਰੇ ਪ੍ਰੋਬਲਮਸ ਜਿੱਦਾਂ ਬਿਮਾਰੀਆਂ ਨੇ ਉਹਨਾਂ ਦੇ ਬਹੁਤ ਸਾਰੇ ਗਾਈਡੈਂਸ ਇਹਨਾਂ ਕੋਲ ਲੋਕ ਲੈਂਦੇ ਨੇ। ਇਹ ਐਜ਼ ਐਨ ਡਾਕਟਰ ਨਹੀਂ ਦਿੰਦੇ ਲੇਕਿਨ ਵੈਸੇ ਗਾਈਡ ਕਰਦੇ ਨੇ। ਤੇ ਹੋਰ ਵੀ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਚੰਡੀਗੜ੍ਹ ਪੁਲਿਸ ਦੇ ਬਹੁਤ ਸਾਰੇ ਜਿਹੜੇ ਜਵਾਨ ਨੇ ਜਾਂ ਮਹਿਲਾਵਾਂ ਨੇ ਉਹਨਾਂ ਨੂੰ ਇਹਨਾਂ ਨੇ ਬਹੁਤ ਸਾਰੀਆਂ ਪ੍ਰੋਬਲਮਸ ਦੀਆਂ ਗਾਈਡੈਂਸ ਦਿੱਤੀ ਹੈ ਤੇ ਅੱਜ ਉਹ ਆਪਣੇ ਪੈਰਾਂ ਤੇ ਖੜੇ ਨੇ। ਕਈ ਬੰਦੇ ਜਿਹੜੇ ਕਿ ਬੈੱਡ ਤੇ ਸੀਗੇ, ਉੱਠ ਨਹੀਂ ਸੀ ਸਕਦੇ, ਜਿਨ੍ਹਾਂ ਨੂੰ ਪ੍ਰੋਬਲਮ ਸੀਗੀਆਂ, ਉਹਦੇ ਸੋਲੂਸ਼ਨ ਦੱਸ ਕੇ ਕੰਵਰਜੀਤ ਜੀ ਨੇ ਅੱਜ ਉਹਨਾਂ ਨੂੰ ਖੜੇ ਹੋਣ ਜੋਗਾ ਕੀਤਾ ਹੈ। ਤੇ ਉਹਦੇ ਬਾਰੇ ਮੈਂ ਆਉਂਗਾ ਤੁਹਾਡੇ ਕੋਲ ਪੁੱਛਣ ਲਈ ਕਿ ਜਿੱਦਾਂ ਕੈਂਸਰ ਬਹੁਤ ਜ਼ਿਆਦਾ ਫੈਲ ਰਿਹਾ ਜਾਂ ਸ਼ੂਗਰ ਪੰਜਾਬ ਦੇ ਵਿੱਚ ਜ਼ਿਆਦਾ ਫੈਲ ਰਿਹਾ, ਇਹ ਬਹੁਤ ਸਾਰੀਆਂ ਬਿਮਾਰੀਆਂ ਜਾਂ ਲਿਵਰ ਦੀ ਪ੍ਰੋਬਲਮਸ ਬਹੁਤ ਜ਼ਿਆਦੀਆਂ ਆ ਰਹੀਆਂ ਨੇ, ਕਿਡਨੀ ਦੀਆਂ ਪ੍ਰੋਬਲਮ ਆ ਰਹੀਆਂ ਨੇ, ਇਹ ਵੀ ਇਹਨਾਂ ਕਾਰਨਾਂ ਕਰਕੇ ਹੀ। ਮੈਂ ਪਹਿਲਾਂ ਤੁਹਾਡੇ ਨਾਲ ਲੀਵਰ ਬਾਰੇ ਮੈਂ ਗੱਲ ਕਰਨੀ ਚਾਹੂੰਗਾ ਕਿ ਲੀਵਰ ਜਿਹੜਾ ਹੈਗਾ ਅੱਜ ਦੀ ਤਰੀਕ ਤੁਸੀਂ ਦੇਖੋਗੇ ਜੇ ਬੱਚੇ ਨੂੰ ਜਨਮ ਤੋਂ ਹੀ ਉਹਨੂੰ ਜੌਂਡਿਸ ਪਰ ਹੈ ਨਾ ਕੋਈ ਕਿਸੇ ਗਵਰਨਮੈਂਟ ਦਾ ਧਿਆਨ ਆ ਔਰ ਨਾ ਹੀ ਕਿਸੇ ਡਾਕਟਰ ਦਾ ਹੈ। ਕੋਈ ਵੀ ਡਾਕਟਰ ਡਾਈਟ ਠੀਕ ਨਹੀਂ ਕਰਾ ਰਿਹਾ, ਨਾ ਹੀ ਕੋਈ ਡਾਕਟਰ ਇਸ ਗੱਲ ਤੇ ਬੋਲ ਰਿਹਾ ਕਿ ਖੇਤਾਂ ਵਿੱਚ ਪੈਸਟੀਸਾਈਡ ਪੈ ਰਿਹਾ ਉਹਦੀ ਵਜ੍ਹਾ ਕਰਕੇ ਸਾਰਾ ਪ੍ਰੋਬਲਮ ਆ ਰਹੀ ਹੈ। ਇਹ ਚੀਜ਼ਾਂ ਨੂੰ ਜਿਹੜੀ ਹੈਗਾ ਮਤਲਬ ਇਹ ਡਾਕਟਰਾਂ ਨੇ ਹੀ ਦੱਸਣਾ ਹੈਗਾ ਤੇ ਡਾਕਟਰ ਹੀ ਚੁੱਪ ਕੀਤੇ ਬੈਠੇ ਨੇ ਬਿਲਕੁਲ, ਇਹਦੇ ਤੇ ਪੂਰੇ ਸਾਇਲੈਂਟ ਹੋਏ ਪਏ ਨੇ ਔਰ ਉਹਨਾਂ ਦਾ ਪੂਰਾ ਬਿਜ਼ਨਸ ਚੱਲ ਰਿਹਾ। ਔਰ ਜਿੰਨੇ ਵੀ ਮਤਲਬ ਪ੍ਰਾਈਵੇਟ ਹਸਪੀਟਲ ਨੇ, ਮੈਂ ਜੇ ਇਹਨਾਂ ਦਾ ਵੀ ਤੁਹਾਨੂੰ ਮੈਂ ਦੱਸਾਂ ਤਾਂ ਇਹ ਪੂਰਾ ਆਪਦਾ ਮਤਲਬ ਪੂਰਾ ਬਿਜ਼ਨਸ ਚਲਾਇਆ ਹੋਇਆ ਇਹਨਾਂ ਨੇ। ਤਾਂ ਇਹਦੇ ਬਾਰੇ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰੂੰਗਾ। ਪਹਿਲਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਹ ਦੱਸਣਾ ਚਾਹੂੰਗਾ ਵੀ ਲੀਵਰ ਜਿਹੜਾ ਹੈਗਾ ਇਹ ਇੱਕ ਮੇਨ ਮੁੱਖ ਚੀਜ਼ ਆ, ਜਿਹੜਾ ਹੈਗਾ ਮੁੱਖ ਅੰਗ ਆ ਸਾਡਾ ਜਿਹੜਾ ਹੈਗਾ। ਸਾਰੀ ਪ੍ਰੋਬਲਮ ਜਿਹੜੀਆਂ ਹੈਗੀਆਂ ਇੱਥੋਂ ਹੀ ਸਟਾਰਟ ਹੁੰਦੀਆਂ ਨੇ। ਅੱਜ ਦੀ ਤਰੀਕ ਦੇ ਵਿੱਚ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਲੀਵਰ ਬਚਪਨ ਤੋਂ ਹੀ, ਬੱਚੇ ਦਾ ਜਨਮ ਤੋਂ ਹੀ ਜਿਹੜਾ ਜੌਂਡਿਸ ਆ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਕਿ ਸਾਡੀ ਡਾਈਟ ਹੈਗੀ ਆ, ਉਹ ਡਾਈਟ ਤੋਂ ਸਾਰਾ ਸਿਸਟਮ ਵਿਗੜ ਰਿਹਾ। ਜਿੰਨਾ ਅਸੀਂ ਕੈਮੀਕਲ ਖਾ ਰਹੇ ਹਾਂ ਉਹਦਾ ਸਾਰਾ ਇਫੈਕਟ ਜਿਹੜਾ ਹੈਗਾ ਲੀਵਰ ਤੇ ਹੋ ਰਿਹਾ। ਸਾਰਿਆਂ ਨਾਲੋਂ ਵੱਡਾ ਇਫੈਕਟ ਜਿਹੜਾ ਹੈਗਾ ਡਰੱਗ ਜਿਹੜਾ ਹੈਗਾ ਕਿ ਮੈਡੀਸਨ। ਇੱਕ ਕਰੋਸਿਨ ਦੀ ਗੋਲੀ ਦੇ ਵੀ ਬੈਕ ਸਾਈਡ ਤੇ ਲਿਖਿਆ ਹੋਇਆ ਹੁੰਦਾ ਕਿ ਇਹ ਜਿਹੜਾ ਹੈਗਾ ਜਿਹੜੀ ਡੋਜ਼ ਜਿਹੜੀ ਹੈਗੀ ਆ ਤਾਂ ਇਹ ਲੀਵਰ ਨੂੰ ਡੈਮੇਜ ਕਰਦੀ ਹੈ। ਉਹ ਕਿੰਨੀ ਡੋਜ਼ ਲਏ ਤੇ ਕਰਦੀ ਹੈ, ਪਰ ਕਰਦੀ ਥੋੜੀ ਤੋਂ ਵੀ ਹੈਗੀ ਹੈ। ਇਫੈਕਟ ਕਰਦਾ ਵੀ ਕਿਸੇ ਬੰਦੇ ਤੇ ਕਿੰਨੀ ਇਫੈਕਟ ਕਰ ਗਈ, ਕਿਸੇ ਤੇ ਕਿੰਨੀ ਹੈ, ਕਿਸੇ ਦੀ ਇਮਿਊਨਿਟੀ ਕਿੰਨੀ ਹੈਗੀ ਸਟਰੋਂਗ ਤੇ ਕਿੰਨੀ ਦੀ ਨਹੀਂ ਹੈਗੀ। ਫਿਰ ਉਹ ਯੂਜ਼ ਕਰ ਰਹੇ ਹਾਂ। ਬੇਸਿਕਲੀ ਬੁਖਾਰ ਹੁੰਦਾ ਹੀ ਕਿਉਂ, ਫੀਵਰ ਹੁੰਦਾ ਹੀ ਕਿਉਂ? ਕਿਉਂਕਿ ਇਮਿਊਨ ਸਿਸਟਮ ਤੁਹਾਡਾ ਡਾਊਨ ਚੱਲ ਜਾਂਦਾ, ਟੌਂਸਲ ਹੋ ਰਿਹਾ ਬੱਚਿਆਂ ਨੂੰ, ਉਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਆ ਜਿੰਨਾ ਅਸੀਂ ਆ ਕੈਮੀਕਲ ਵਾਲਾ ਫੂਡ, ਪੈਕਟ ਵਾਲਾ ਫੂਡ ਜੋ ਵੀ ਅਸੀਂ ਦੇ ਰਹੇ ਹਾਂ ਉਹ ਸਾਰਾ ਜਿਹੜਾ ਕਰਤਾ ਧਰਤਾ ਹੈ ਬੇਸਿਕਲੀ ਉਹਦਾ ਕਾਰਨ। ਮਦਰ ਦੀ ਡਾਈਟ ਪ੍ਰੋਪਰ ਠੀਕ ਨਾ ਹੋਣ ਕਰਕੇ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਮੇਨ ਕਾਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਬਹੁਤ ਸਾਰੇ ਲੋਕ ਜਿਹੜਾ ਹੈਗਾ ਉਹ ਰੌਕ ਸਾਲਟ ਯੂਜ਼ ਕਰ ਰਹੇ ਆ ਜੀ। ਕਿ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਜਿਹੜਾ ਹੈਗਾ ਕਿ ਸੀ ਸਾਲਟ ਜਿਹੜਾ ਹੈਗਾ ਇਹ ਬਹੁਤ ਵੱਡਾ ਮਤਲਬ ਵੀ ਨੁਕਸਾਨ ਪਹੁੰਚਾਉਂਦਾ ਵਾ ਜੀ। ਸੀ ਸਾਲਟ ਜਿਹੜਾ ਹੈਗਾ ਇਹ ਲੀਵਰ ਤੇ ਇਫੈਕਟ ਕਰਦਾ। ਔਰ ਇੱਕ ਜਿਹੜਾ ਬੀਪੀ ਬਲੱਡ ਪ੍ਰੈਸ਼ਰ ਹਾਈ ਹੁੰਦਾ ਉਹਦੇ ਵੀ ਬਹੁਤ ਸਾਰੇ ਰੀਜ਼ਨ ਹੋ ਜਾਂਦੇ ਨੇ ਕਿ ਇੱਕ ਸਾਲਟ ਜਿਹੜਾ ਹੈਗਾ ਵਾ ਉਹਦਾ ਕਾਫੀ ਵੱਡਾ ਰੋਲ ਹੋ ਜਾਂਦਾ ਸੀ ਸਾਲਟ ਦਾ। ਔਰ ਜਿਹੜੇ ਲੋਕ ਰੌਕ ਸਾਲਟ ਯੂਜ਼ ਕਰਦੇ ਨੇ ਪਰ ਤੁਸੀਂ ਉਹਨਾਂ ਨੂੰ ਦੇਖਿਆ ਹੋਣਾ ਉਹਨਾਂ ਦੇ ਚਿਹਰਿਆਂ ਤੇ ਗਲੋ ਵੀ ਆ, ਉਹਨਾਂ ਦਾ ਲੀਵਰ ਵੀ ਸਿਸਟਮ ਵੀ ਬਹੁਤ ਬੈਟਰ ਆ, ਉਹਨਾਂ ਦਾ ਡਾਈਜੈਸਟ ਸਿਸਟਮ ਬਹੁਤ ਵਧੀਆ ਵਾ। ਉਹਦਾ ਰੀਜ਼ਨ ਇਹ ਹੈ ਕਿ ਇਹਦੇ 'ਚ ਸਿਰਫ 3 ਮਿਨਰਲਸ ਹੀ ਹੁੰਦੇ ਨੇ ਜੋ ਆਪਾਂ ਦੇਖਿਆ ਗਿਆ ਹੈਗਾ। ਤੇ ਜਿਹੜਾ ਹੈਗਾ ਰੌਕ ਸਾਲਟ ਜਿਹੜਾ ਹੈਗਾ 94 ਤਰ੍ਹਾਂ ਦੇ ਮਿਨਰਲਸ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਗੁੱਡ ਚੀਜ਼ਾਂ ਜਿਹੜੀਆਂ ਸਾਡੇ ਹੈਲਥ ਲਈ ਬਹੁਤ ਵਧੀਆ ਨੇ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜੇ ਆਪਾਂ ਯੂਜ਼ ਕਰਦੇ ਨੇ, ਜਿਹੜੀਆਂ ਫੈਮਲੀਆਂ ਯੂਜ਼ ਕਰਦੀਆਂ ਨੇ ਉਹ ਕਾਫੀ ਪ੍ਰੋਬਲਮਾਂ ਤੋਂ ਮਤਲਬ ਬਾਹਰ ਨੇ।
ਰੀਜ਼ਨ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਸਵੇਰੇ ਉੱਠਦੇ ਸਾਰ ਅਸੀਂ ਜਿਹੜਾ ਹੈਗਾ ਕੈਮੀਕਲ ਮੂੰਹ 'ਚ ਪਾਉਂਦੇ ਆ, ਪੇਸਟਾਂ ਜਿਹੜੀਆਂ ਅਸੀਂ ਕਰਦੇ ਆ, ਤਾਂ ਇਹਦਾ ਵੀ ਪੇਪਰਾਂ 'ਚ ਪਿੱਛੇ ਜੇ ਆਇਆ ਸੀਗਾ ਕਿ ਇਹ ਕੈਂਸਰ ਦਾ ਜਿਹੜਾ ਹੈਗਾ ਇਹਨੂੰ ਇਸ ਚੀਜ਼ ਨੂੰ ਬੜਾਵਾ ਦਿੰਦੀਆਂ ਨੇ। ਇਹਦੇ ਵਿੱਚ ਸੋਡੀਅਮ ਆਪਣੇ ਇਹਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਹੈਗਾ ਸੋਡੀਅਮ ਲੋਰਲ ਸਲਫੇਟ, ਜਿਹੜਾ ਕਿ ਇਸ ਚੀਜ਼ਾਂ ਨੂੰ ਕੈਂਸਰ ਵਾਲੇ ਪਾਸੇ ਨੂੰ ਲੈ ਕੇ ਜਾਂਦਾ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਕਿ ਬਹੁਤ ਸਾਰੇ ਕਿਡਨੀ ਪੇਸ਼ੈਂਟ ਪੰਜਾਬ ਦੇ ਵਿੱਚ ਜਿਹੜੇ ਹੈਗੇ ਦੇਖਣ ਨੂੰ ਮਿਲਦੇ ਆ, ਔਰ ਵਾਧਾ ਹੀ ਹੁੰਦਾ ਜਾਂਦਾ ਇਸ ਚੀਜ਼ ਦਾ ਬਹੁਤ ਜ਼ਿਆਦਾ। ਤਾਂ ਉਹ ਵੀ ਜਿਹੜੇ ਪੇਨ ਕਿਲਰਾਂ ਜਿਹੜੀਆਂ ਲੋਕ ਖਾ ਰਹੇ ਨੇ, ਇਹ ਜਿਹੜੇ ਡਰੱਗ ਖਾ ਰਹੇ ਆ ਪੇਨ ਕਿਲਰ, ਜਾਂ ਕਿਸੇ ਦਾ ਯੂਰਿਕ ਐਸਿਡ ਵਧਿਆ। ਯੂਰਿਕ ਐਸਿਡ ਕਿਉਂ ਵਧਿਆ? ਲੀਵਰ ਦਾ ਸਿਸਟਮ ਵਿਗੜ ਗਿਆ। ਤਾਂ ਲੀਵਰ ਦਾ ਸਿਸਟਮ ਵਿਗੜਨ ਦੇ ਨਾਲ ਜਿਹੜਾ ਲੀਵਰ ਫੈਟੀ ਹੋ ਰਿਹਾ, ਔਰ ਛੋਟੇ ਛੋਟੇ ਬੱਚਿਆਂ ਦਾ ਲੀਵਰ ਫੈਟੀ ਹੋ ਰਿਹਾ, ਉਹਦੇ ਨਾਲ ਕੀ ਹੁੰਦਾ ਹੈਗਾ, ਮਤਲਬ ਵੀ ਉਹਦੇ ਨਾਲ ਇੱਕ ਤਾਂ ਲੋਕ ਬੱਚਿਆਂ ਦੇ ਪੱਥਰੀਆਂ ਸ਼ੁਰੂ ਸਟਾਰਟ ਹੋ ਰਹੀਆਂ ਨੇ, ਪਿੱਤੇ 'ਚ ਆ ਰਹੀਆਂ ਨੇ, ਗੁਰਦੇ 'ਚ ਪੱਥਰੀਆਂ ਆ ਰਹੀਆਂ, ਸਾਰਾ ਸਿਸਟਮ ਜਿਹੜਾ ਹੈਗਾ ਲੀਵਰ ਤੋਂ ਵਿਗੜਿਆ ਹੈਗਾ। ਤਾਂ ਨਾਲ ਦੀ ਨਾਲ ਜਿਹੜਾ ਹੈਗਾ ਲੇਡੀਜ਼ ਜਿਹੜਾ ਹੈਗਾ ਅਨੀਮੀਆ ਦੀ ਜਿਹੜੀ ਹੈਗੀ ਕਮੀ, ਜਾਂ ਪਿੱਛੇ ਜੇ ਮੈਂ ਪੇਪਰਾਂ 'ਚ ਵੀ ਪੜ੍ਹਿਆ ਸੀਗਾ ਕਿ ਤਕਰੀਬਨ 90% ਜਿਹੜਾ ਹੈਗਾ ਲੇਡੀਜ਼ ਨੂੰ ਜਿਹੜੀ ਹੈਗਾ ਅਨੀਮੀਆ ਦੀ ਕਮੀ ਆ। ਤਾਂ ਉਹਦਾ ਰੀਜ਼ਨ ਜਿਹੜਾ ਹੈਗਾ ਵਾ ਉਹ ਸਾਡਾ ਫੂਡ ਤੋਂ ਹੀ ਆ, ਸਾਰਾ ਸਿਸਟਮ ਵਿਗੜਿਆ ਹੋਇਆ। ਲੀਵਰ ਦਾ ਸਿਸਟਮ ਜਿਹੜਾ ਹੈਗਾ ਉਹਦੇ ਨਾਲ ਸਾਰਾ ਕੁਝ ਰਿਲੇਟਡ ਆ, ਡਾਈਜੈਸਟ ਸਿਸਟਮ ਉਹਦੇ ਨਾਲ ਰਿਲੇਟਡ ਆ। ਤਾਂ ਜਦੋਂ ਲੀਵਰ ਫੈਟੀ ਹੋ ਜਾਂਦਾ ਤਾਂ ਪੇਟ ਵੱਡੇ ਹੋਣ ਲੱਗ ਜਾਂਦੇ ਨੇ, ਪੇਟ ਵੱਡੇ ਹੋ ਗਏ ਤਾਂ ਤੁਹਾਡਾ ਜਿਹੜੀ ਹੈਗੀ ਆ ਆਂਤੜੀਆਂ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜਾ ਹੈਗਾ ਲੇਅਰਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਉਹਦੇ ਵਿੱਚ ਜਿਹੜਾ ਹੈਗਾ ਤੁਹਾਡਾ ਫੂਡ ਜਿਹੜਾ ਹੈਗਾ ਉਹਦੇ 'ਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਵਾ, ਤਾਂ ਉਹਦੇ ਨਾਲ ਪੇਟ ਵੱਡਾ ਹੋਣ ਲੱਗ ਜਾਂਦਾ। ਉੱਥੋਂ ਫਿਰ ਜਿਹੜਾ ਹੈਗਾ ਬਲੱਡ ਦੇ ਵਿੱਚ ਜਿਹੜਾ ਹੈਗਾ ਜਿਹੜਾ ਜਿਵੇਂ ਕਹਿ ਦਈਏ ਆਪਾਂ ਸਟੂਲ ਜਿਹੜਾ ਹੈਗਾ ਜਿਹੜਾ ਮਲ ਹੈਗਾ ਉਹਦੇ ਵਿੱਚ ਰੁਕਣ ਲੱਗ ਜਾਂਦਾ। ਉਹਦੇ ਨਾਲ ਫਿਰ ਜਿਹੜਾ ਹੈਗਾ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਫਿਰ ਰਾਤ ਨੂੰ ਉੱਠ ਕੇ ਲੋਕ ਬੈਠਦੇ ਨੇ ਕਿ ਘਬਰਾਹਟ ਹੋਣ ਲੱਗ ਗਈ, ਕਿਉਂਕਿ ਬਲੱਡ ਦੇ ਵਿੱਚ ਜਿਹੜੀ ਹੈਗੀ ਗੈਸ ਘੁੰਮਣ ਲੱਗ ਜਾਂਦੀ ਹੈ। ਬੇਸਿਕਲੀ ਕੀ ਹੈਗਾ ਕੋ ਗੈਸ ਜਦੋਂ ਬਲੱਡ 'ਚ ਘੁੰਮਦੀ ਹੈ ਤਾਂ ਫਿਰ ਉਹਦੇ ਨਾਲ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਕਈਆਂ ਦੇ ਸਿਰ ਨੂੰ ਜ਼ਿਆਦਾ ਚੜ੍ਹਨ ਲੱਗ ਜਾਂਦੀ। ਗੈਸ ਦਾ ਕਾਰਨ ਜਿਹੜਾ ਹੈਗਾ ਬੇਸਿਕਲੀ ਲੀਵਰ ਹੀ ਆ, ਔਰ ਤੁਹਾਡੇ ਅੰਦਰ ਜਿਹੜਾ ਪੇਟ ਸਾਫ਼ ਨਹੀਂ ਹੋਣਾ। ਪੇਟ ਜਿਹੜਾ ਹੈਗਾ ਤੁਹਾਡਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਸਾਰੀਆਂ ਬਿਮਾਰੀਆਂ ਤੁਹਾਨੂੰ ਪਤਾ ਹੀ ਹੈ ਕਿ ਪੇਟ ਤੋਂ ਲੱਗਦੀਆਂ ਨੇ। ਤਾਂ ਪੇਟ ਦੀ ਕਲੀਨਿੰਗ ਲਈ ਜਿਹੜਾ ਹੈਗਾ ਵਾ ਸਾਨੂੰ ਇਸ ਗੱਲ ਦਾ ਸਾਨੂੰ ਪਾਣੀ ਜਿਹੜਾ ਹੈਗਾ ਇੱਕ ਆਪ ਖੁਦ ਮੈਡੀਸਨ ਆ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 20 ਕਿਲੋ ਵਜਨ ਮਗਰ 1 ਲੀਟਰ ਪਾਣੀ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਜਿਹੜੀ ਹੈਗੀ ਆ ਹੁੰਦੀ ਹੈ। ਤਾਂ ਪਾਣੀ ਕੁਛ ਬੰਦੇ ਮੇਰੇ ਖਿਆਲ ਨਾਲ ਮੈਂ ਪਿੱਛੇ ਜੇ ਦੇਖਿਆ ਵੀ ਹੈ ਕਿ ਇੱਕੋ ਹੀ ਟਾਈਮ ਮਤਲਬ ਵੀ ਜੇ ਪਾਣੀ 'ਤੇ ਜ਼ੋਰ ਦਿੰਦੇ ਤਾਂ 1-1 ਲੀਟਰ 1.5 ਲੀਟਰ 2-2 ਲੀਟਰ ਤੱਕ ਪਾਣੀ ਇੱਕ ਟਾਈਮ ਹੀ ਪੀਂਦੇ ਨੇ। ਤਾਂ ਪਾਣੀ ਜਿਹੜਾ ਹੈਗਾ ਲੋੜ ਨਾਲੋਂ ਜ਼ਿਆਦਾ ਪੀਣਾ ਤਾਂ ਉਹ ਜਿਹੜਾ ਹੈਗਾ ਸਾਨੂੰ ਜਿਹੜਾ ਨੁਕਸਾਨਦੇਹ ਆ, ਉਹ ਵੀ ਹਾਨੀਕਾਰਕ। ਹਾਂਜੀ, ਉਹ ਵੀ ਹਾਨੀਕਾਰਕ ਇਸ ਕਰਕੇ ਹੋ ਜਾਂਦਾ ਕਿ ਅੱਧਾ ਲੀਟਰ ਤੋਂ ਜਦੋਂ ਪਾਣੀ ਉੱਪਰ ਚਲਾ ਜਾਂਦਾ ਤਾਂ ਸਾਡੇ ਬਲੱਡ 'ਚੋਂ ਚੰਗੀਆਂ ਚੀਜ਼ਾਂ ਵੀ ਬਾਹਰ ਕੱਢ ਕੇ ਲੈ ਜਾਂਦਾ, ਤਾਂ ਜਿਹਦੇ ਨਾਲ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਮਤਲਬ ਤੁਹਾਡਾ ਕਹਿਣਾ ਮਤਲਬ ਪਾਣੀ ਪੀਣਾ ਚਾਹੀਦਾ, ਪਾਣੀ ਪੀਣਾ ਚਾਹੀਦਾ, ਪਰ ਬੇਸਿਕਲੀ ਪਾਣੀ ਦਾ ਪੀਣ ਦਾ ਤਰੀਕਾ ਵੀ ਔਰ ਬੈਠ ਕੇ ਪੀਣਾ ਚਾਹੀਦਾ ਵਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਖੜ ਕੇ ਪੀਂਦੇ ਨੇ ਤਾਂ ਉਹਦੇ ਨਾਲ ਵੀ ਕਈ ਪ੍ਰੋਬਲਮ ਆ ਜਾਂਦੀਆਂ ਨੇ। ਤਾਂ ਪਾਣੀ ਜਿਹੜਾ ਹੈਗਾ ਪਾਣੀ ਵੀ ਸਾਨੂੰ ਜਿਹੜਾ ਆਰਓ ਵਾਲਾ ਪਾਣੀ, ਹੁਣ ਤੁਸੀਂ ਸੁਣਿਆ ਹੀ ਹੋਣਾ ਵੀ ਆਰਓ ਵਾਲਾ ਪਾਣੀ ਵੀ ਖਰਾਬ ਕਰਦਾ ਵਾ। ਪਾਣੀ ਦੇ ਵਿੱਚ ਮਿਨਰਲਸ ਹੈ ਨਹੀਂਗੇ, ਤਾਂ ਮਿਨਰਲਸ ਜਿਹੜੇ ਹੈਗੇ ਸਾਡੀ ਬਾਡੀ ਨੂੰ ਬਹੁਤ ਜ਼ਿਆਦਾ ਮਤਲਬ ਲੋੜ ਹੈਗੀ। ਉਸੇ ਗੱਲ ਤੇ ਆ ਰਿਹਾ ਸੀ ਪਾਣੀ ਵਾਲੀ ਕਿ ਪਾਣੀ ਵੀ ਅੱਜ ਕੱਲ ਜਿੱਦਾਂ ਕਹਿੰਦੇ ਨਾ ਪਾਣੀ ਇੱਕ ਆਪਣੇ ਆਪ ਦੇ ਵਿੱਚ ਦਵਾਈ ਹੈ ਕਿ ਤੁਸੀਂ ਪਾਣੀ ਵਧੀਆ ਸਹੀ ਤਰੀਕੇ ਨਾਲ ਲੈਂਦੇ ਹੋ ਤੇ ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਨਹੀਂ ਹੋਣਗੀਆਂ ਤੁਹਾਡੀਆਂ, ਜਿਹੜੀਆਂ ਫਿਊਚਰ 'ਚ ਹੋਣ ਵਾਲੀਆਂ। ਕਲੀਨਸਿੰਗ ਹੋਈ ਜਾਂਦੀ ਹੈ ਹੌਲੀ ਹੌਲੀ ਮਤਲਬ ਵੀ ਉਹ ਬਾਡੀ 'ਚੋਂ ਕੱਢੀ ਜਾਂਦਾ ਜੋ ਟੌਕਸਿਨ ਹੈਗੇ, ਹੌਲੀ ਹੌਲੀ ਕੱਢੀ ਜਾਂਦਾ ਜੀ। ਤੇ ਉਹ ਉਸੇ ਗੱਲ ਤੇ ਆ ਰਿਹਾ ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਬਠਿੰਡਾ ਜਾਂ ਹੋਰ ਲੇਅਰਾਂ ਲੈ ਲਓ, ਤੁਸੀਂ ਏਰੀਆ ਲੈ ਲਓ ਜਿਨ੍ਹਾਂ ਦੇ ਵਿੱਚ ਪਾਣੀ ਵੀ ਗੰਦਾ ਹੈ, ਜਾਂ ਪੰਜਾਬ ਦੇ ਬਹੁਤ ਜ਼ਿਆਦਾ ਹਰ ਇੱਕ ਬੰਦਾ ਤਾਂ ਲਵਾ ਨਹੀਂ ਸਕਦਾ ਆਰਓ, ਕਿ ਜਿਹੜੇ ਪਛੜੇ ਲੋਕ ਨੇ ਵਿਚਾਰੇ ਉਹ ਨਹੀਂ ਲਵਾ ਸਕਦੇ। ਤਾਂ ਕੀ ਸਾਰੇ ਦਾ ਸਾਰਾ ਪਾਣੀ ਗੰਦਲਾ ਹੋ ਚੁੱਕਾ ਪੰਜਾਬ ਦਾ ਜਾਂ ਇੰਡੀਆ ਦਾ? ਪੰਜਾਬ ਦਾ ਪਿੱਛੇ ਜੇ ਰਿਪੋਰਟ ਆਈ ਸੀ ਕਿ ਪੰਜਾਬ ਦੇ ਮੈਕਸਿਮਮ ਜਿਹੜੇ ਜ਼ਿਲ੍ਹੇ ਹੈਗੇ ਨੇ ਉਹਨਾਂ ਵਿੱਚ ਯੂਰੇਨੀਅਮ ਆ ਚੁੱਕਿਆ ਜੀ। ਹਾਂ, ਪਿੱਛੇ ਰਿਪੋਰਟਾਂ ਆਈਆਂ ਸੀ ਪੰਜਾਬ ਦੀਆਂ, ਨਿਊਜ਼ਪੇਪਰਾਂ 'ਚ ਵੀ ਆਈਆਂ ਸੀਗੀਆਂ ਜੋ ਟੈਸਟ ਕੀਤੇ ਗਏ। ਤਾਂ ਇਹ ਤਾਂ ਸਰਕਾਰ ਨੂੰ ਆਪ ਚਾਹੀਦਾ, ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਤੇ ਵੀ ਹਾਲਾਤ ਕਿੰਨੇ ਕੁ ਵਿਗੜ ਚੁੱਕੇ ਨੇ ਤੇ ਕਿੰਨੇ ਵਿਗੜ ਸਕਦੇ। ਹਾਂ, ਕਿੰਨੇ ਵਿਗੜੇ ਹੋਏ ਵੀ ਸਾਡੇ ਸਾਹਮਣੇ ਆਉਂਦੇ ਨੇ ਜੀ। ਕਿੰਨੇ ਹਸਪੀਟਲ ਖੁੱਲ ਰਹੇ ਨੇ, ਹਰ ਬੱਚਾ ਬਿਮਾਰ ਆ ਜੀ, ਹਰ ਬੱਚਾ ਬਿਮਾਰ ਆ। ਕੋਈ ਵੀ ਤੰਦਰੁਸਤ ਬੰਦਾ ਜਿਹੜਾ ਹੈਗਾ ਮੇਰੇ ਖਿਆਲ ਨਾਲ ਮੈਡੀਸਨ ਹਰੇਕ ਖਾ ਰਿਹਾ। ਉਹਦਾ ਰੀਜ਼ਨ ਇਹ ਹੈ ਕਿ ਸਾਡੀ ਡਾਈਟ ਗਲਤ ਹੋ ਗਈ ਹੈ ਜੀ। ਕਿਸੇ ਵੀ ਹਸਪੀਟਲ 'ਚ ਜਾਂਦੇ ਆ ਤੇ ਉੱਥੇ ਹਰ ਥਾਂ ਭੀੜ ਲੱਗੀ ਹੋਈ ਹੈ, ਵੀ ਕਿਤੇ ਇਹ ਨਹੀਂ ਹੈਗਾ ਕਿ ਕੋਈ ਹਸਪੀਟਲ ਵਿਹਲਾ ਹੈ, ਹਰ ਜਗ੍ਹਾ ਭੀੜ ਲੱਗੀ ਹੋਈ ਹੈ। ਤੇ ਉਹ ਤੋਂ ਜ਼ਿਆਦਾ ਕੇਸਿਸ ਇਹੀ ਲਿਵਰ ਦੀ ਪ੍ਰੋਬਲਮ ਕਰਕੇ। ਹਾਂ, ਸਾਰਾ ਸਿਸਟਮ ਲੀਵਰ ਤੋਂ ਵਿਗੜਦਾ ਜੀ। ਲੀਵਰ ਜਿਹੜਾ ਹੈਗਾ ਸਾਰੇ ਆਰਗਨ ਇੱਕ ਦੂਜੇ ਨਾਲ ਜੁੜੇ ਹੋਏ ਨੇ ਜੀ। ਤਾਂ ਲੀਵਰ ਜਿਹੜਾ ਹੈਗਾ, ਹਾਂਜੀ, ਲੀਵਰ ਫੈਟੀ ਹੋਣ ਕਰਕੇ ਜਿਹੜਾ ਹੈਗਾ ਹੌਲੀ ਫਿਰ ਇਹ ਮਤਲਬ ਵੀ ਸੈੱਲ ਦੀ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਪੈਂਕਰੀਅਸ ਦੇ ਸੈੱਲ ਡਾਊਨ ਚਲੇ ਜਾਂਦੇ, ਫਿਰ ਸ਼ੂਗਰ ਹੋ ਗਈ। ਸ਼ੂਗਰ ਦਾ ਵੀ ਕਾਜ਼ ਇਹੀ ਆ, ਸਾਰਾ ਸਿਸਟਮ ਲੀਵਰ ਤੋਂ ਵਿਗੜਦਾ। ਔਰ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਜਿੰਨੀਆਂ ਵੀ ਅੱਜ ਕੱਲ੍ਹ ਬੜੇ ਪਿੱਤੇ ਕੱਢ ਰਹੇ ਨੇ ਡਾਕਟਰ, ਤਾਂ ਉਹ ਸਾਰਾ ਜਿੰਨਾ ਹੈਗਾ ਸਿਸਟਮ ਲੀਵਰ ਦਾ ਹੀ ਵਿਗੜਿਆ, ਪਰ ਲੀਵਰ ਲਈ ਕੋਈ ਧਿਆਨ ਹੀ ਨਹੀਂ ਦੇ ਰਿਹਾ। ਬਹੁਤ ਵਧੀਆ ਗੱਲ ਹੈ, ਠੀਕ ਹੈ ਨਾ। ਤਾਂ ਲੀਵਰ ਜਿਹੜਾ ਹੈਗਾ ਮੇਨ ਕਾਜ਼ ਹੈਗਾ। ਤਾਂ ਜਿਹੜਾ ਤੁਹਾਡਾ ਸਿਸਟਮ ਜਿੰਨਾ ਵੀ ਵਿਗੜ ਰਿਹਾ ਉਹ ਸਾਰਾ ਲੀਵਰ ਤੋਂ ਹੀ ਵਿਗੜ ਰਿਹਾ।
ਤਾਂ ਸਾਨੂੰ ਇਹਦੇ ਲਈ ਥੋੜਾ ਜਿਹਾ ਬੈਟਰ ਇਹ ਹੈ ਕਿ ਸਾਨੂੰ ਜਿਹੜਾ ਫਰੂਟ ਜਿਹੜਾ ਵੀ ਹੈਗਾ ਵਾ ਉਹ ਸਾਨੂੰ ਮਤਲਬ ਖਾਲੀ ਪੇਟ ਖਾਣਾ ਚਾਹੀਦਾ। ਉਹਦੇ ਨਾਲ ਲੀਵਰ ਦਾ ਸਿਸਟਮ ਜਿਹੜਾ ਥੋੜਾ ਕਾਫੀ ਬੈਟਰ ਹੁੰਦਾ ਵਾ। ਫਰੂਟ, ਹਾਂ ਫਰੂਟ ਦੇ ਵਿੱਚ ਜਿਵੇਂ ਹੁਣ ਅੱਜ ਦਾ ਜਿਵੇਂ ਮੌਸਮੀ ਫਰੂਟ ਖਾਣਾ ਚਾਹੀਦਾ ਸਾਨੂੰ ਜ਼ਿਆਦਾ। ਤਾਂ ਮਤਲਬ ਵੀ ਜਿਵੇਂ ਹੁਣ ਅੱਜ ਦੀ ਰੀਕ 'ਚ ਆੜੂ ਵਗੈਰਾ ਆਏ ਹੋਏ ਨੇ ਜਾਂ ਮਤਲਬ ਵੀ ਕਾਫੀ ਆ ਉਹਦਾ ਜੋ ਉਹਦੇ 'ਚ ਵਿਟਾਮਿਨ ਸੀ ਕਾਫੀ ਹੁੰਦੀ ਆ, ਤਾਂ ਉਹ ਸਾਡੇ ਜਿਹੜਾ ਹੈਗਾ ਲੀਵਰ ਲਈ ਬਹੁਤ ਵਧੀਆ ਚੀਜ਼ਾਂ ਨੇ। ਇੱਕ ਮੈਂ ਤੁਹਾਨੂੰ ਪਿੱਛੇ ਜੇ ਤੁਸੀਂ ਸੁਣਿਆ ਹੋਊਗਾ ਵੀਟ ਗ੍ਰਾਸ ਬਾਰੇ ਵੀ। ਵੀਟ ਗ੍ਰਾਸ ਜਾਂ ਜਿਹੜਾ ਹੈਗਾ ਵਾ ਉਹ ਕਲੋਰੋਫਿਲ ਹੁੰਦੀ ਹੈ ਉਹਦੇ ਵਿੱਚ। ਕਲੋਰੋਫਿਲ ਜਿਹੜੀ ਹੈਗੀ ਆ ਇੱਕ ਬਹੁਤ ਵਧੀਆ ਚੀਜ਼ ਆ। ਕੁਝ ਕੰਪਨੀਆਂ ਦੀਆਂ ਵੀ ਆਈਆਂ ਨੇ ਕਲੋਰੋਫਿਲ ਜਿਹੜੀ ਹੈਗੀਆਂ ਨੇ, ਯੂਨੀਵਰਸਲ ਇੰਡਿਊਸ એનર્ਜੀ ਵਾਲੀ, ਜਿਵੇਂ ਸੂਰਜ ਦੀਆਂ ਕਿਰਨਾਂ ਵਾਲੀਆਂ ਵੀ ਆਈਆਂ ਹੋਈਆਂ ਨੇ, ਜਿਹੜੀਆਂ ਵਰਲਡ ਦੇ ਵਿੱਚ ਫੇਮਸ ਵੀ ਹੈਗੀਆਂ ਨੇ। ਤਾਂ ਉਹਦੇ ਰਿਜ਼ਲਟ ਜਿਹੜੇ ਹੈਗੇ ਵਿਦਿਨ 10 ਡੇਜ਼ ਦੇ ਅੰਦਰ ਹੀ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਤੁਹਾਡਾ ਜਿਹੜਾ ਹੈਗਾ ਪੇਟ ਵੀ ਸਾਫ਼ ਰਹਿਣ ਲੱਗ ਜਾਂਦਾ, ਲੀਵਰ ਦਾ ਸਿਸਟਮ ਵੀ ਬੈਟਰ ਹੋਣ ਲੱਗ ਜਾਂਦਾ, ਵਿਦਿਨ ਮੰਥ ਦੇ ਅੰਦਰ ਹੀਮੋਗਲੋਬਿਨ ਵੀ ਵੱਧ ਜਾਂਦਾ ਹੈਗਾ। ਤਾਂ ਸਿਸਟਮ ਜਿਹੜਾ ਹੈਗਾ ਕਲੀਨਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਟੌਕਸਿਨ ਬੇਸਿਕਲੀ ਜਿਹੜਾ ਹੈਗਾ ਜ਼ਹਿਰੀਲਾਪਣ ਸਰੀਰ 'ਚੋਂ ਬਾਹਰ ਕੱਢ ਦਿੰਦੀਆਂ ਨੇ ਉਹ, ਤਾਂ ਜਿਹਦੇ ਨਾਲ ਪਿਆਸ ਵੀ ਲੱਗਦੀ ਆ ਤੇ ਯੂਰਿਨ ਵੀ ਖੁੱਲ੍ਹ ਕੇ ਆਉਂਦਾ ਵਾ। ਬਹੁਤ ਵਧੀਆ ਗੱਲ। ਤੇ ਇਨਲੈਟ ਵੀ ਵਧੀਆ ਹੋਊਗੀ ਤੇ ਆਊਟਲੈਟ ਵੀ ਵਧੀਆ ਹੋਊਗੀ, ਸਾਫ਼ ਜੀ ਗੱਲ। ਕੰਵਰ ਜੀ ਨੇ ਬਹੁਤ ਸੋਹਣੇ ਸਵਾਲ ਦੇ ਜਵਾਬ ਦਿੱਤੇ ਆ ਭਾਜੀ ਨੇ। ਤੇ ਹੁਣ ਮੈਂ ਥੋੜਾ ਜਿਹਾ ਤੁਸੀਂ ਸਾਰੀ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ, ਤੇ ਇਹ ਸਪੈਸ਼ਲ ਤੁਸੀਂ ਇਹਦੇ ਬਾਰੇ ਜਿਹੜੀ ਤੁਸੀਂ ਜਾਣਕਾਰੀ ਲਈ ਕੋਈ ਇਹਦੇ ਬਾਰੇ ਸਟੱਡੀ ਕੀਤੀ ਹੈ ਜਾਂ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਬਾਰੇ ਕਿ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਕਾਫੀ ਮਤਲਬ ਵੀ ਬਿਮਾਰ ਜਿਹਾ ਰਹਿਣ ਲੱਗ ਗਿਆ ਸੀ। ਤਾਂ ਮੇਰਾ ਜਿਹੜਾ ਕਹਿੰਦੇ ਸੀ ਡਾਕਟਰ ਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਿਆ ਮੈਨੂੰ। ਤਕਰੀਬਨ ਮੈਂ ਦਿੱਲੀ ਤੱਕ ਮੈਂ ਘੁੰਮਿਆ ਤਾਂ PGH ਵੀ ਗਿਆ, ਮੈਨੂੰ ਬੀਕਾਸੂਲ ਦੇ ਕੈਪਸੂਲ ਲਾਏ ਹੋਏ ਸੀ ਜੀ। ਤਾਂ ਉਸ ਤੋਂ ਇਲਾਵਾ ਕਿਸੇ ਡਾਕਟਰ ਕੋਲ ਜਾਂਦਾ ਸੀ, ਨਵੀਂ ਤੋਂ ਨਵੀਂ ਮੈਡੀਸਨ ਮੇਰੇ ਤੇ ਯੂਜ਼ ਕੀਤੀ ਜਾਂਦੀ ਸੀ, ਮੇਰੇ ਤੇ ਟ੍ਰਾਇਲ ਕੀਤੇ ਗਏ ਬੇਸਿਕਲੀ। ਮੈਂ ਤੁਹਾਨੂੰ ਦੱਸਣਾ ਚਾਹਾਂ ਮੇਰੇ ਮੂੰਹ ਦੇ ਵਿੱਚ ਵਾਈਟ ਲੇਅਰਾਂ ਬਣ ਗਈਆਂ ਸੀਗੀਆਂ। ਤਾਂ ਕੁਝ ਡਾਕਟਰ ਕਹਿੰਦੇ ਸੀ ਵੀ ਕੈਂਸਰ ਹੈ ਇਹ। ਤਾਂ ਮੈਨੂੰ ਉਸ ਰੂਪ ਦੇ ਵਿੱਚ ਮੈਂ ਡੇ ਬਾਈ ਡੇ ਮੈਂ ਮਤਲਬ ਮੈਂ ਡਾਊਨ, ਮੇਰੀ ਹੈਲਥ ਡਾਊਨ ਜਾਈ ਜਾਂਦੀ ਸੀ। ਤਾਂ ਮੇਨ ਟਾਈਮ ਮੈਂ ਮਤਲਬ ਵੀ ਇਹਦੇ ਉੱਤੇ ਕਾਫੀ ਮਤਲਬ ਵੀ ਮੈਂ ਕਿਹਾ ਵੀ ਕਿਸੇ ਦੇ ਸਮਝ ਨਹੀਂ ਆ ਰਿਹਾ। ਤਾਂ ਇੱਕ ਮੈਂ ਪ੍ਰੋਗਰਾਮ ਦੇਖਿਆ ਸੀ ਸੱਤੇਮੇਵ ਜਯਤੇ ਦੇ। ਤਾਂ ਉਹ 'ਚ ਅਮੀਰ ਖਾਨ ਜੀ ਨੇ ਉਹਨਾਂ ਨੇ ਬੜਾ ਡਿਟੇਲ 'ਚ ਪ੍ਰੋਗਰਾਮ ਜਿਹੜਾ ਜੋ ਵੀ ਸੀਗਾ ਉਹ ਮੈਂ ਦੇਖਿਆ। ਤਾਂ ਉਹ 'ਚ ਦੇਖਿਆ ਗਿਆ ਕਿ ਪੈਸਟੀਸਾਈਡ ਇੰਨਾ ਜ਼ਿਆਦਾ ਪੈ ਰਿਹਾ ਜਿਹਦੇ ਕਰਕੇ ਸਿਸਟਮ ਵਿਗੜ ਰਿਹਾ। ਤਾਂ ਮੈਨੂੰ ਡਾਕਟਰ ਕਹਿੰਦੇ ਸੀ ਹਰੀਆਂ ਸਬਜ਼ੀਆਂ ਖਾਓ, ਸਲਾਦ ਖਾਓ, ਜੇ ਖਾਓ ਉਹ ਖਾਓ। ਮੈਂ ਉਹ ਖਾਣਾ ਹੋਰ ਸ਼ੁਰੂ ਕੀਤਾ, ਮੇਰੀ ਪ੍ਰੋਬਲਮਾਂ ਹੋਰ ਵੱਧ ਗਈਆਂ। ਕਿਉਂਕਿ ਰੀਜ਼ਨ ਇਹ ਕਿ ਪੈਸਟੀਸਾਈਡ ਮੇਰੇ ਅੰਦਰ ਹੋਰ ਜਾਣਾ ਸ਼ੁਰੂ ਹੋ ਗਿਆ ਸੀ। ਜਦੋਂ ਮੈਂ ਪ੍ਰੋਗਰਾਮ ਦੇਖਿਆ ਤਾਂ ਉਹ ਪ੍ਰੋਗਰਾਮ ਤੋਂ ਮੈਨੂੰ ਇੰਨੀ ਕੋਈ ਜਾਗਰੂਕਤੀ ਮਿਲੀ। ਤਾਂ ਮੈਂ ਜਿਹੜਾ ਹੈਗਾ ਆਰਗੈਨਿਕ ਜਿਹੜਾ ਹੈਗਾ ਉਹ ਆਪਦੇ ਘਰ ਦੇ ਵਿੱਚ ਵੀ ਉਗਾਇਆ। ਤਾਂ ਛੋਟੀ ਜਿਹੀ ਮਤਲਬ ਮੈਂ ਆਪਦੀ ਕਿਚਨ ਗਾਰਡਨਿੰਗ ਵੀ ਕੀਤੀ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਉੱਥੋਂ ਹੀ ਮੈਂ ਇੰਪਰੂਵਮੈਂਟ ਆਉਣੀ ਸ਼ੁਰੂ ਹੋਈ। ਮੇਨ ਟਾਈਮ ਮੈਨੂੰ ਹੈਲਪ ਮਿਲੀ ਕਿ ਤੋਂ ਕਲੋਰੋਫਿਲ ਬਾਰੇ ਪਤਾ ਲੱਗਿਆ। ਕਲੋਰੋਫਿਲ ਮੈਂ ਲਈ ਤਾਂ ਵਿਦਿਨ ਮੰਥ ਦੇ ਅੰਦਰ ਹੀ ਮੇਰੀ ਜਿਹੜੀ ਹੈਗੀ ਆ 70% ਜਿਹੜੀ ਮੇਰੀ ਪ੍ਰੋਬਲਮ ਦੂਰ ਹੋ ਗਈ। ਹਾਲਾਂਕਿ ਮੇਰੀ ਇੰਟੈਸਟਾਈਨ ਦੇ ਅੰਦਰ ਵੀ ਜ਼ਖਮ ਹੋ ਚੁੱਕੇ ਸੀਗੇ, ਤਾਂ ਮੇਰਾ ਲੀਵਰ ਵੀ ਗੜਬੜ ਹੋ ਚੁੱਕਿਆ ਸੀ। ਔਰ ਸਾਰਾ ਸਿਸਟਮ ਜਿਹੜਾ ਹੈਗਾ ਕਲੋਰੋਫਿਲ ਨੂੰ ਤਿਆਰ ਕਰਨ ਦੇ ਬੜੇ ਸਿੰਪਲ ਜਿਹੇ ਤਰੀਕੇ ਨੇ। ਤੁਸੀਂ ਘਰ ਦੇ ਅੰਦਰ ਵੀ ਤੁਸੀਂ ਆਪਣੇ ਮਤਲਬ ਵੀ ਤਿਆਰ ਕਰ ਸਕਦੇ ਹੋ। ਤਾਂ ਮਤਲਬ ਵੀ ਜਿਹੜਾ ਹਰਾਪਣ ਜਿਹੜਾ ਕਹਿੰਦੇ ਨੇ ਪੱਤਿਆਂ ਦੇ ਅੰਦਰ ਹੁੰਦਾ ਉਹ ਕਲੋਰੋਫਿਲ ਹੁੰਦੀ ਹੈ। ਜਿਵੇਂ ਕਹਿੰਦੇ ਗੋਰੇ ਨੂੰ ਜ਼ਿਆਦਾਤਰ ਗ੍ਰੀਨ ਬਲੱਡ ਕਰਕੇ ਕਹਿੰਦੇ ਨੇ। ਤਾਂ ਇਹਦੇ ਗੁਣ ਬਹੁਤ ਨੇ। ਇਹ 'ਚ ਮੈਗਨੀਸ਼ੀਅਮ ਬਹੁਤ ਜ਼ਿਆਦਾ ਹੁੰਦਾ। ਮੈਗਨੀਸ਼ੀਅਮ ਜਿਹੜਾ ਹੈ ਬੋਡੀ ਦੇ ਅੰਦਰ ਜ਼ਹਿਰ ਬਾਹਰ ਕੱਢਦਾ। ਬਹੁਤ ਵਧੀਆ। ਤਾਂ ਸਾਨੂੰ ਮਤਲਬ ਵੀ ਇਸੇ ਤਰ੍ਹਾਂ ਨੈਚੁਰਲ ਤਰੀਕੇ ਨਾਲ ਅਸੀਂ ਵੱਡੀ ਤੋਂ ਵੱਡੀ ਪ੍ਰੋਬਲਮ 'ਚੋਂ ਅਸੀਂ ਬਾਹਰ ਆ ਸਕਦੇ ਹਾਂ। ਮਤਲਬ ਤੁਹਾਡੇ ਨਾਲ ਆਪ ਨਾਲ ਉਹ ਚੀਜ਼ ਜਿਹੜੀ ਤੁਸੀਂ ਸਾਹਮਣਾ ਕੀਤਾ ਜਿਹੜੀ ਚੀਜ਼ ਦਾ, ਤੇ ਉਸ ਤੋਂ ਫਿਰ ਤੁਸੀਂ ਰਿਸਰਚ ਕਰਕੇ ਜਾਂ ਸਾਰੀ ਚੀਜ਼ ਬਾਰੇ ਜਾਣਕਾਰੀ ਲੈ ਕੇ ਤੇ ਅੱਜ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮੈਂ ਆਪਣੀ ਹੈਲਥ ਠੀਕ ਕੀਤੀ ਔਰ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਇਹਦੇ ਬਾਰੇ। ਤੇ ਨਾਲ ਦੀ ਨਾਲ ਮੈਂ ਇੱਕ ਜਾਣਕਾਰੀ ਹੋਰ ਵੀ ਦਿੱਤੀ ਕਿ ਲੋਕਾਂ ਨੂੰ ਆਪਣੇ ਬਰਤਨ ਜਿਹੜੇ ਐਲੂਮੀਨੀਅਮ ਦੇ ਨਹੀਂ ਵਰਤਣੇ ਚਾਹੀਦੇ। ਤਾਂ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਆ, ਕਿਉਂਕਿ ਉਹਦਾ ਰੀਜ਼ਨ ਇਹ ਹੈ ਕਿ ਸਾਡੇ ਸੈੱਲਾਂ ਨੂੰ ਜਿਹੜੀ ਚਾਹੀਦੀ ਆ ਉਹ ਨਿਊਟ੍ਰੀਸ਼ਨ ਚਾਹੀਦਾ। ਨਿਊਟ੍ਰੀਸ਼ਨ ਅਸੀਂ ਜਿਹੜਾ ਜਿੰਨਾ ਫੂਡ ਅਸੀਂ ਖਾ ਰਹੇ ਹਾਂ ਉਹ ਸਾਰੇ ਹੀ ਅਸੀਂ ਉਹਨੂੰ ਜਲਾ ਕੇ ਖਾ ਰਹੇ ਹਾਂ। ਨਿਊਟ੍ਰੀਸ਼ਨ ਵਿੱਚ ਰਹਿੰਦਾ ਹੀ ਨਹੀਂ, ਕਿਉਂਕਿ 250 ਡਿਗਰੀ ਟੈਂਪਰੇਚਰ ਦੇ ਕਰੀਬ ਜਿਹੜਾ ਸਾਡੇ ਗੈਸ ਦਾ ਹੁੰਦਾ ਵਾ ਉਹਦੇ ਵਿੱਚ ਜਿਹੜਾ ਐਲੂਮੀਨੀਅਮ ਦਾ ਬਰਤਨ ਅਸੀਂ ਰੱਖਦੇ ਹਾਂ ਉਹਦੇ ਵਿੱਚ ਤਕਰੀਬਨ ਉਸ ਤੋਂ ਵੱਧ ਜਾਂਦਾ। ਤਾਂ ਨਿਊਟ੍ਰੀਸ਼ਨ ਜਿਹੜਾ ਹੈਗਾ 70 ਡਿਗਰੀ ਟੈਂਪਰੇਚਰ ਦੇ ਉੱਪਰ ਜੋ ਟੈਂਪਰੇਚਰ ਚਲਾ ਜਾਂਦਾ ਵਾ ਤਾਂ ਉਹ ਨਿਊਟ੍ਰੀਸ਼ਨ ਖਤਮ ਹੋ ਜਾਂਦਾ। ਜਦੋਂ ਨਿਊਟ੍ਰੀਸ਼ਨ ਜਿਹੜਾ ਹੈਗਾ, ਮੈਂ ਤੁਹਾਨੂੰ ਜੇ ਆਪਾਂ ਪੁਰਾਣੀਆਂ ਗੱਲਾਂ ਕਰੀਏ ਤਾਂ ਹਰ ਚੀਜ਼ ਮਤਲਬ ਵੀ ਕਹਦੇ ਦਾਲ ਤੌੜੇ 'ਚ ਬਣਦੀ ਸੀ, ਤਾਂ ਸਾਗ ਵੀ ਤੌੜੇ 'ਚ ਬਣਾਇਆ ਜਾਂਦਾ ਸੀ, ਬੜਾ ਸਵਾਦ ਹੁੰਦਾ ਸੀ। ਇੱਕ ਤਾਂ ਉਹ ਆਰਗੈਨਿਕ ਸੀਗਾ ਫਸਟ। ਸੈਕੰਡ ਜਿਹੜਾ ਸੀ ਉਹ ਵਿੱਚ ਘੱਟ ਆਂਚ ਤੇ ਪੱਕਦਾ ਸੀਗਾ। ਤਾਂ ਉਹਦੇ ਵਿੱਚ ਜਿਹੜਾ ਨਿਊਟ੍ਰੀਸ਼ਨ ਪੂਰਾ ਰਹਿੰਦਾ ਸੀ, ਲੋਕਾਂ ਦੀ ਹੈਲਥ ਠੀਕ ਹੁੰਦੀ ਸੀ। ਤਾਂ ਬੇਸਿਕਲੀ ਆਪਾਂ ਸੈੱਲਾਂ ਦੀ ਗੱਲ ਕਰੀਏ, ਸੈੱਲਾਂ ਨੂੰ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ। ਤੇ ਫਿਰ ਜਿਹੜੇ ਹੈਗੇ ਆ ਸੈੱਲਾਂ ਤੋਂ ਟਿਸ਼ੂ ਬਣਦੇ ਆ, ਟਿਸ਼ੂਆਂ ਤੋਂ ਆਰਗਨ ਬਣਦੇ ਆ। ਤਾਂ ਸਾਡੇ ਆਰਗਨ ਖਰਾਬ ਹੋ ਚੁੱਕੇ ਨੇ। ਜਿਵੇਂ ਕਹਿ ਦਈਏ ਵੀ ਇੱਕ ਲੀਵਰ ਜੇ ਹੈਗਾ ਪ੍ਰੋਪਰ ਤਰੀਕੇ ਨਾਲ ਜੇ ਐਂਜ਼ਾਈਮ ਨਹੀਂ ਕੱਢਦਾ ਤਾਂ ਕੋਈ ਚੀਜ਼ ਡਾਈਜੈਸਟ ਨਹੀਂ ਹੋਣੀ। ਜੇ ਡਾਈਜੈਸਟ ਨਹੀਂ ਹੋਣੀ ਸਾਡੇ 'ਚ ਵੇਸਟ ਮਟੀਰੀਅਲ ਅੰਦਰ ਪਿਆ ਰਹਿਣਾ ਤੇ ਨਾ ਹੀ ਤੁਹਾਡਾ ਉਹ ਪਾਸ ਹੋਣਾ ਹੈਗਾ। ਤਾਂ ਉੱਥੋਂ ਸਾਰੀਆਂ ਪ੍ਰੋਬਲਮਾਂ ਸਾਨੂੰ ਛਿੜ ਜਾਣੀਆਂ ਨੇ। ਬਹੁਤ ਵਧੀਆ। ਠੀਕ ਹੈ ਜੀ। ਤਾਂ ਸਾਨੂੰ ਜਿਹੜਾ ਹੈਗਾ ਮੇਨ ਨਿਊਟ੍ਰੀਸ਼ਨ 'ਤੇ ਧਿਆਨ ਦੇਣਾ ਚਾਹੀਦਾ। ਸਾਡੀ ਕੁਕਿੰਗ ਦਾ ਸਿਸਟਮ ਠੀਕ ਕਰਨਾ ਚਾਹੀਦਾ ਸਾਨੂੰ।
ਤੇ ਐਲੂਮੀਨੀਅਮ ਦੇ ਬਰਤਨ ਸਾਨੂੰ ਯੂਜ਼ ਨਹੀਂ ਕਰਨੇ ਚਾਹੀਦੇ। ਤਾਂ ਜਿਵੇਂ ਅਸੀਂ ਪਹਿਲਾਂ ਯੂਜ਼ ਕਰਦੇ ਸੀਗੇ ਉਸੇ ਤਰੀਕੇ ਨਾਲ ਵੀ ਪੁਰਾਣੀਆਂ ਚੀਜ਼ਾਂ ਨੂੰ ਅਸੀਂ ਅਪਣਾ ਲਈਏ ਤਾਂ ਫਿਰ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਕੁਦਰਤੀ ਚੀਜ਼ਾਂ, ਹਾਂ, ਕੁਦਰਤੀ ਚੀਜ਼ਾਂ 'ਤੇ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਬਹੁਤ ਵਧੀਆ ਜੀ। ਅੱਜ ਕੰਵਰਜੀਤ ਜੀ ਨਾਲ ਗੱਲ ਕੀਤੀ ਅਸੀਂ ਐਗਰੀਕਲਚਰ ਬਾਰੇ ਤੇ ਹੈਲਥ ਬਾਰੇ, ਤੇ ਬਹੁਤ ਸਾਰੀ ਤੇ ਬਹੁਤ ਜ਼ਿਆਦਾ ਜਾਣਕਾਰੀ ਅਸੀਂ ਹੋਰ ਵੀ ਲੈ ਸਕਦੇ ਸੀ, ਪਰ ਸਾਡੇ ਪ੍ਰੋਗਰਾਮ ਦਾ ਟਾਈਮ ਥੋੜਾ ਘੱਟ ਹੈ ਤੇ ਅਸੀਂ ਇਸ ਕਰਕੇ ਮਾਫੀ ਚਾਹੁੰਦੇ ਹਾਂ ਕੰਵਰਜੀਤ ਜੀ ਕੋਲੋਂ। ਤੇ ਜਾਂਦੇ ਜਾਂਦੇ ਤੁਸੀਂ ਛੋਟਾ ਜਿਹਾ ਮੈਸੇਜ ਇੱਕ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਓ ਕਿ ਕੁਦਰਤੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਤੁਸੀਂ ਆਪਣੇ ਤਰੀਕੇ ਦੇ ਨਾਲ। ਹਾਂਜੀ, ਮੈਂ ਤੁਹਾਨੂੰ ਮੈਸੇਜ ਸਿਰਫ ਇਹੀ ਹੈ ਕਿ ਚੰਗਾ ਖਾਓਗੇ ਉਹਦੇ ਤੋਂ ਹੀ ਬਲੱਡ ਬਣਨਾ, ਤੇ ਜੇ ਚੰਗਾ ਜੀ ਆਪਾਂ ਚੀਜ਼ਾਂ ਨੈਚੁਰਲ ਖਾਵਾਂਗੇ ਤਾਂ ਸਿਸਟਮ ਸਾਡਾ ਠੀਕ ਰਹੂਗਾ। ਜੇ ਅਸੀਂ ਪੈਕਟ ਵਾਲੀਆਂ ਚੀਜ਼ਾਂ ਜਾਂ ਇਹ ਚੀਜ਼ਾਂ ਖਾਵਾਂਗੇ ਤਾਂ ਇਹ ਕੈਮੀਕਲ ਹੈ, ਇਹ ਕੰਪਨੀਆਂ ਦਾ ਆਪਣਾ ਜੋ ਵੀ ਐਡਵਰਟਾਈਜ਼ ਹੈਗੀ ਆ, ਤਾਂ ਉਹਨਾਂ ਨੂੰ ਦੇਖ ਦੇਖ ਕੇ ਬੱਚੇ ਮਤਲਬ ਇਹ ਖਾ ਰਹੇ ਨੇ, ਤਾਂ ਟੋਟਲੀ ਉਹ ਮਤਲਬ ਵੀ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਨੇ। ਤਾਂ ਸਾਨੂੰ ਇਹ ਚੀਜ਼ਾਂ ਵਰਤਣੀਆਂ ਚਾਹੀਦੀਆਂ। ਤਾਂ ਪਹਿਲਾਂ ਲੋਕ ਜਿਵੇਂ ਆਪਣਾ ਫੂਡ ਨਾਲ ਲੈ ਕੇ ਜਾਂਦੇ, ਸਾਨੂੰ ਅੱਜ ਦੀ ਤਰੀਕ 'ਚ ਵੀ ਸਾਨੂੰ ਆਪਣਾ ਫੂਡ ਆਪਣਾ ਨਾਲ ਲੈ ਕੇ ਜਾਣਾ ਚਾਹੀਦਾ। ਥੈਂਕ ਯੂ ਸੋ ਮਚ ਸਰ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਇਹ ਗੱਲਾਂ ਕਰਕੇ। ਤੇ ਟਾਈਮ ਮਿਲਿਆ ਤੇ ਫਿਰ ਆਪਾਂ ਲੋਕਾਂ ਨੂੰ ਇਦਾਂ ਹੀ ਜਾਣਕਾਰੀ ਦੇਵਾਂਗੇ, ਇਦਾਂ ਗਾਈਡੈਂਸ ਦੇਵਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਇੱਕ ਨਜ਼ਰ, ਇੱਕ ਨਜ਼ਰ।